यार तुसी इंजा गल करदी हो मैनू लगदा मोबाइल नू रीचार्ज करना मगर सिग्नल ही ना आवन। ਉਹ ਕਹਿੰਦੇ ਜਦੋਂ ਉਹਦਾ ਟਾਈਮ ਆਉਂਦਾ ਨਾ ਮਿਠਾਈ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਮਰਨ ਵਾਲੀ ਹਾਂ ਇਹ ਵੀ ਜੈਨੂਇਨ ਗੱਲ ਆ। ਤੇ ਉਹ ਸਾਰੀਆਂ ਮੱਛੀਆਂ ਨੂੰ ਬੁਲਾ ਕੇ ਉਹਨੂੰ ਕੋ ਮਾਫੀ ਮੰਗਦੀ ਕਿ ਮੇਰੇ ਕੋਲ ਗਲਤੀ ਹੁੰਦੀ ਹੈ। ਐਡੀ ਪੱਗ ਬੰਦੀ ਹੈ ਅਗਲੀ ਮੱਛੀ ਦੇ ਜ਼ਕੀਰਾ ਮੱਛੀ ਵੇਖੀ ਨਹੀਂ ਅਬ ਵੱਡੀ ਮੱਛੀ ਨਹੀਂ ਵੇਲ ਵੇਲ ਉਹ ਜਦੋਂ ਐਂਦਾ ਕਰਕੇ ਸਾਹ ਲੈਣ ਦੀ ਹੁੰਦੀ ਨਾ ਲੋਕੀ ਸਮਝਦੇ ਜ਼ਕੀਰਾ ਗੋਦਾਮ ਜਜ਼ੀਰਾ ਹੁੰਦਾ ਉਹ। ਅੱਛਾ ਵਾਲੇਕੁਮ ਠੀਕ ਹੈ ਮੈਂ ਖੁਸ਼ਾਮ ਜੀ। ਯਾਰ ਬੜੀ ਗੱਲ ਉਸਤਾਦ ਜੀ ਤੁਸੀਂ ਭੁੱਲੇ ਨਹੀਂ ਅੱਜ ਤੱਕ ਹੈਂ? ਨਹੀਂ ਆ ਤਿੰਨ ਚਾਰ ਗਾਣੇ ਮੈਨੂੰ ਯਾਦ ਹੁੰਦੇ ਇੱਕ ਆ ਵੀ ਬੜੇ ਦਿਨ ਹੋ ਗਿਆ ਵੀ ਨਹੀਂ ਵਜਾਇਆ। ਇਹ ਵੀ ਰਵਾ ਹੋ ਜਾਏਗਾ। अस्सलामुअलैकुम डी टाइम में खुशहाल जी। ਓਏ ਸ਼ੇਖ ਹੋ ਕੇ ਨੰਬਰ ਲੈ ਲੈ ਤੂੰ ਜੱਟ ਹੋ ਕੇ ਮਰ ਜਾ। ਉਹ ਯਾਰ ਜੱਟ ਸ਼ੇਖ ਦਾ ਕੋਈ ਰੌਲਾ ਨਹੀਂ ਸਾਡੀ ਕੋਈ ਰਿਸ਼ਤੇਦਾਰੀ ਹੈ यार क्या बात है उस्ताद जी मजा आ गया उस्ताद जी ਨੂੰ ਕੁਲਫੀਆਂ ਵਾਲੇ ਕੋਲ ਕੁੱਟ ਪੈ ਗਈ ਕਿੱਦਾਂ? ਉਹ ਆਪਣੀ ਬੈਲ ਚਲਾ ਕੇ ਜਾਂਦਾ ਜਾ ਰਿਹਾ ਤੇ ਉਹਨੂੰ ਕਹਿੰਦੇ ਉਹ ਕਰਦਾ ਨਹੀਂ ਯੈਸ ਉਹ ਫੋਨ ਨਹੀਂ ਸੀ ਓਏ ਕਿਉਂ ਫਿਰ
ਆਂਦਾ ਹੀ ਲੁੱਟ ਲਿਆ ਮੇਲਾ। ਕਿਆ ਓਏ ਉਸਤਾਦ ਜੀ ਓ ਯਾਰ ਇੱਕ ਮੈਸੇਜ ਪੜ ਲੈਣਾ, ਪਤਾ ਕੀ ਤੁਹਾਡੇ ਤੱਕ ਅਮਾਨਤ, ਮੈਂ ਕਿਹਾ ਯਾਰ ਪਤਾ ਕੀ ਗੱਲ ਆ, ਪਹੁੰਚਣੀ ਚਾਹੀਦੀ ਆ। ਸਾਡੇ ਤੱਕ हाँ यूट्यूब पे कमेंट आया पर रोटी नहीं बाहर खाई दी, सबको डालकर दे खा लें, जो तो मैं तो बुरकी नहीं मुंह च पाਉਂਦਾ, सबको डालकर दे खा लें, ये क्या चीज खिला रहे हो जानी साहब, एक एक लुकमा देते हो, जीप शोखे और हानो लगते हो, सारा मूड खराब हो जाता है, सिर्फ मिठे की वजह से पूरा शो देखना पड़ता है। ਅਸਤਗਫੁਰullah ਯਾਰ ਆ ਕਿਦਾਂ ਤੁਸੀਂ ਕਮੈਂਟ तो ਕਰ यार मेरे 570 वीर मेरी ਨਹੀਂ गल- ਯਾਰ ਪਿਓ ਅਗਰ ਆਪਣੇ ਬੱਚੇ ओए यार तू नाज ख्याल भी साहब दी कहानी नहीं सुनी, उन्होंने कहा जिसकी पहुंच जहां तलक उसके लिए वहीं पे तू ਹਾਂ ਯਾਰ ਇਹਦਾ ਨਾਮ ਮਾਰ ਹੋ ਜਾਈ। ਇੱਕ ਮੇਰੀ ਗੱਲ ਸੁਣਨਾ, ਹੁਣ ਤੂੰ ਇੱਕ ਬੱਚਾ, ਤੇਰੇ ਇਹ 2 ਸਾਲ ਦਾ ਬੱਚਾ ਹੋਵੇ, ਆਹੋ ਉਹ 30 ਸਾਲ ਦੇ ਬੱਚੇ ਜਿੰਨੀ ਅਕਲ ਯੂਜ਼ ਕਰ ਲੂ ਤੇ ਤੂੰ ਉਹਨੂੰ ਜਿੰਨਾ ਮਰਜ਼ੀ ਕਹੀ ਜਾ, ਸਮਝ ਆ ਰਹੀ ਗੱਲ ਦੀ? ਮੈਂ ਲੇਕਿਨ ਜਿਹਦੇ ਕੋਲ ਜਿੰਨੀ ਉਹਨੇ ਉਨੀ ਅਕਲ, ਉਹਨੇ ਉਹਦੇ ਤੇ ਬਹਿਸ ਕਰਨਾ ਫਜ਼ੂਲ ਆ। ਸਿਰਫ ਉਹਨੇ ਐਂਡ ਤੇ ਜਿਹੜਾ ਲਿਖਣਾ ਮੈਂ ਤੇਰਾ ਚੇਦਾ ਕਰਨਾ, ਉਹਨੇ ਕਿਹਾ ਸਿਰਫ ਮਿੱਠੇ ਕੀ ਵਜ੍ਹਾ ਜੋ ਦੇਖਤਾ ਹੂੰ। ਅੱਛਾ ਉਸਤਾਦ ਜੀ ਤੱਕ ਮੇਰੀ ਕਮੈਂਟ ਲੈ ਲਿਓ। ਸੱਚੀ ਮੈਨੂੰ ਅੰਮੀ ਜੀ ਨੇ ਕਿਹਾ ਜਾ ਕੇ ਆਪਣੇ ਉਸਤਾਦ ਨੂੰ ਮੇਰੇ ਨਾਲ ਬਹੁਤ ਸਾਰਾ ਪਿਆਰ ਦੇ, ਬੜਾ ਚੰਗਾ ਲੱਗਦਾ ਆਪਣੇ ਹੱਥੀਂ ਸਾਹਿਬ ਦੇ ਮੂੰਹ 'ਚ ਬੁਰਕੀਆਂ ਪਾਉਂਦਾ। ਹਾਂ ਯਾਰ ਉਹ ਕਿੰਨਾ ਕੁ ਅੱਛਾ ਉਸਤਾਦ ਜੀ ਮੇਰੇ 500 ਭਾਈ ਜੀ ਨੇ ਉਹਨਾਂ ਨੇ ਆਪਣੇ ਹਿਸਾਬ ਨਾਲ ਗੱਲ ਕੀਤੀ ਆ। ਨਹੀਂ ਤੇ ਫਿਰ ਕਮੈਂਟ ਕਮਾਉਣ ਦਾ ਕੀ ਤੁੱਕ ਹੋਇਆ? ਮੈਂ ਵੱਡੀ ਗੱਲ ਹੈ। ਆਹ ਨੂੰ ਪੁੱਛ, ਇਹਨੂੰ ਪੁੱਛ, ਇਹਨੇ ਕਮੈਂਟ ਕਿਉਂ ਕਰਾਇਆ? ਲੇਕਿਨ ਉਹ ਮੈਂ ਇਹ ਨਹੀਂ ਸੀ ਕਹਿਣ ਤੇ ਇਹ ਲਿਖਦੇ ਕਿ ਮਿੱਠੇ ਕਿਉਂ ਦੇਖਦੇ, ਮੈਂ ਕਿਹਾ ਬਾਕੀ ਸਾਰਾ ਕੁਝ ਇੱਥੇ ਰਹਿਣ ਸੀ। ਉਹਨੇ ਹੱਦੇ ਗਲ ਹਾਰ ਵਾਸਤੇ ਕਰ ਲਿਆ। ਲੇਕਿਨ ਉਸਤਾਦ ਜੀ ਮਿੱਠਾ ਇੱਕ ਬ੍ਰਾਂਡ ਹੈ ਉਸਤਾਦ। ਓਏ ਯਾਰ ਭਰਾਵਾ ਤੂੰ ਕੀ ਕੱਢਣਾ ਵਿੱਚੋਂ? ਨਾ 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 ਨਹੀਂ ਯਾਰ ਅੱਲਾ ਤੈਨੂੰ ਨਜ਼ਰੇ ਬਾਤੋਂ ਬਚਾਏ ਪਿਆ ਯਾਰ, ਤੈਨੂੰ ਪਤਾ ਹੀ ਨਹੀਂ। ਛੱਡ ਦੋ ਯਾਰ, ਤੁਸੀਂ ਛੱਡ ਦੋ। ਉਸਤਾਦ ਜੀ ਹੁਣ ਤੇ ਦੌਰ ਹੀ ਰਿਹਾ, ਹੁਣ ਤੇ ਉੱਡਣ ਵਾਲੇ ਕਲੀਨ ਆਉਣ ਡਏ ਆ ਹਲੇ ਵੀ। ਆਹ ਤੇ ਉੱਡਣ ਨਹੀਂ ਦਿਆ, ਹਾਂ ਇਹ ਤਾਂ ਕਮਾਲ ਹੋ ਗਿਆ। ਘੁੰਮ ਗਿਆ, ਸਿੱਧਾ ਹੋ ਗਿਆ, ਫੁੱਲ ਸਿੱਧਾ ਹੋ ਗਿਆ। ਕਿਆ ਬਾਤ। ਫੁੱਲ ਟੇੜਾ ਸੀ, ਇਹ ਅੱਗੇ ਤੇ ਚੈਪ ਇੰਜ ਲੱਗਾ ਸੀ, ਮੈਂ ਚੈਪ ਲਾਇਆ ਸਿੱਧਾ ਉਹਦੇ। ਨਾਲੇ ਉਸਤਾਦ ਜੀ ਜਿਹੋ ਜੀ ਸ਼ਕਲ ਉਹੋ ਜੀ ਅਕਲ। ਹਾਂ ਇਹਨਾਂ ਚੀਜ਼ਾਂ ਨੂੰ ਤਰਤੀਬ ਚ ਲਾਉਣ ਦਾ ਸ਼ੌਕ ਹੈ ਨਾ। ਇੱਕ ਬੰਦੇ ਨੇ ਪਿਸਤੌਲ ਇਹਨਾਂ ਨਾਲ ਤਾਣੀ, ਉਹਦਾ ਨਿਸ਼ਾਨਾ ਗਲਤ ਸੀ, ਉਹ ਆਪਣੇ ਵੱਲ ਕਰਨ ਦੇ ਸਹੀ ਕਰ। ਉਹ ਯਾਰ ਗੁਣੀਆਂ ਚ ਹੋਣੀ ਚਾਹੀਦੀ ਹਰ ਚੀਜ਼। ਗੁਣੀਏ ਚ ਜੁੜੀ ਚਾਹੀਦੀ ਉਸਤਾਦ ਜੀ। ਭਾਈ ਮਿੱਠਾ ਖੰਗਦਾ ਜਾਣਿਆ ਇੱਕ ਬੰਦਾ, ਕਹਿੰਦਾ ਤੇਲ ਬਦਲਣ ਵਾਲਾ। ਹਰ ਚੀਜ਼ ਗੁਣੀਆਂ ਚ ਹੋਣੀ ਚਾਹੀਦੀ ਤੇ ਤਾਂ ਬੇਵਕੂਫਾ ਮਿੱਠਾ ਸਤਾਜੀ ਪੈਰਾਂ ਵਾਲੇ ਪਾਸੇ ਸਰਾਣਾ ਰੱਖਿਆ ਤੇ ਆਪ ਹੁੰਦੀ ਪਿਆ, ਆਪ ਹੁੰਦੀ ਪਿਆ ਦਰਸ਼ ਬਾਦਸ਼ਾਹ ਮਿੱਠਾ ਹਿਚਕੀ ਮਾਰੀ ਜਾਂਦਿਆ ਤੇ ਬੰਦਾ ਇੱਕ ਕੰਦਾ ਚੁੱਕ ਲੈ। ਦਾਦਾ ਜੀ ਤੇਰੇ ਵਾਲਿਦੈਨ ਦੇ ਸਬਰ ਨੂੰ ਮੈਂ ਅਜ਼ਮਤ ਨੂੰ ਸਲਾਮ ਦਵਾਂਗਾ। ਮੈਂ ਤੇਰੇ ਲਾਗੇ 15 ਮਿੰਟ ਬੈਠਾ, ਮੈਨੂੰ ਪਤਾ ਲੱਗਾ ਕਿ ਉਹਨਾਂ ਦਾ ਕੀ ਸਬਰ ਆ ਵਿਚਾਰਿਆਂ ਦਾ। ਕਿਉਂ ਕੀ ਹੈ? ਉਸਤਾਦ ਜੀ ਮੈਨੂੰ ਹੋਰ ਤਰ੍ਹਾਂ ਲੱਗ ਰਿਹਾ ਸੀਗਾ। ਤੂੰ ਸਾ ਕਦੇ ਨਹੀਂ ਹੋ ਸਕਦਾ। ਓਏ ਉਹਨੇ ਪ੍ਰੀਵਿਊ ਵਿੱਚ 1.5 ਦੂਸਰੀ ਆਈ ਲੱਖ ਮੈਂ ਯਕਦਮ ਇਹਨੂੰ ਮੈਂ ਲੱਗਾ, ਮੈਂ ਯਕਦਮ ਤੇ ਕਿ ਮੈਂ ਕਹਾ ਓਏ ਸਿੱਧੂ ਤੂੰ ਸਾ ਲੈ। ਸਾਰੀ ਦਿਹਾੜੀ ਪੈਂਦਾ ਦਾ ਲੰਮੇ ਪੈ ਕੇ ਤੇ ਰਾਤ ਨੂੰ ਉੱਠ ਕੇ ਆਪਣੀ ਲਾਨ ਨੂੰ ਚੈੱਕ ਕਰਾਉਣਾ, ਦੇਖੋ ਪਿਓ ਦੀਆਂ ਮਜ਼ਦੂਰੀਆਂ। ਕੋੜੀਆਂ ਛੱਪ ਗਈਆਂ। ਇਦਾਂ ਦਾ ਬੱਚਾ ਬਿਲੀਅਰ ਤੇ ਖਲੋਤਾ ਹੋਵੇ, ਕੋਈ ਸ਼ਾਨ ਨਾਲ ਉਹਦੇ ਵਿੱਚ ਓਏ ਮੈਨੂੰ ਇੱਕ ਹੋਰ ਲਤੀਫਾ ਯਾਦ ਆ ਗਿਆ ਜੇ, ਉਹ ਜਿਹੜਾ ਪਰਸਨਲ ਸੁਣਾਉਣ ਵਾਲਾ। ਅੱਛਾ ਇਨਬੋਕ ਜਿਹੜੇ ਇੱਥੇ ਨਾ ਸੁਣਾਇਆ। ਹਾਂ ਦੀ ਈਮੇਲ ਇਹ ਐਂਡ ਤੱਕ ਸੁਣਾ ਦੇਣਾ ਵਾ, ਅੱਗੋਂ ਫਿਰ ਤੁਸੀਂ ਮੀਲ ਕਰ ਲਿਓ। ਅੱਗੋਂ ਤੁਸੀਂ ਅੰਦਾਜ਼ਾ ਲਾ ਲੈਣਾ ਕੁਝ। ਉਹ ਫ੍ਰਿਜ ਵਾਲਾ ਵਾ, ਅੱਛਾ ਉਹ ਜਿਹੜਾ ਸਵੇਰ ਨੂੰ ਉੱਠ ਕੇ ਬੱਚਾ ਆਪਣੇ ਪਿਓ ਨੂੰ ਕਹਿੰਦਾ ਅੱਬੂ ਮੈਂ ਪ੍ਰਾਹੁਣਾ ਜਿਹੜਾ ਸੁੱਤਾ ਹੁੰਦਾ ਨਾ, ਪ੍ਰਾਹੁਣਾ ਆਇਆ ਤਾਂ ਉਹ ਸਵੇਰ ਨੂੰ ਉੱਠ ਕੇ ਕਹਿੰਦਾ, ਉਹ ਬੰਦਾ ਕਹਿੰਦਾ ਭਾਜੀ ਕਿੱਦਾਂ ਰਾਤ ਸੌਖੀ ਲੰਘ ਗਈ, ਸਾਰਾ ਗੱਲਾਂ ਖੈਰ ਕਰੇ। ਕਹਿੰਦਾ ਯਾਰ ਰਾਤ ਤੇ ਸੌਖੀ ਲੰਘ ਗਈ ਪਰ ਮੈਨੂੰ ਪਿਆਸ ਬੜੀ ਲੱਗੀ ਦੀ ਸਾਰੀ ਰਾਤ। ਕਹਿੰਦਾ ਭਾਜੀ, ਕਹਿੰਦਾ ਪਿਆਸ ਲੱਗੀ ਤਾਂ ਫ੍ਰਿਜ ਸਾਹਮਣੇ ਪਈ ਕਮਰੇ ਤੁਸੀਂ ਪਾਣੀ ਪੀ ਲੈਂਦੇ। ਕਹਿੰਦਾ ਨਹੀਂ ਭਾਜੀ ਮੈਂ ਡਰ ਗਿਆ ਸੀ। ਇਹ ਜਿਹੜੀ ਅੱਗੇ ਗੱਲ ਹੈ ਨਾ, ਇਹ ਮੌਤ ਆ ਅੱਗੇ ਵਾਲੀ। ਉਹ ਇਹਨਾਂ ਨੂੰ ਕੀ ਖਿੱਚ ਚੜਦੀ ਹੈ ਨਾ ਕਿ ਯਾਰ ਜਦੋਂ ਕੰਮ ਪੂਰਾ ਨਹੀਂ ਹੁੰਦਾ। ਕੀ ਹੈ ਕੀ ਇਹ ਗੱਲ ਲਓ ਅੱਗੇ ਹੈ ਸੀ ਇੱਕ ਗੱਲ। ਸਹੀ ਮੈਨੂੰ ਵੀ ਉਹ ਮੈਂ ਵੀ ਖਿਜਣ ਨਿਆ ਵਗਾ ਤੇ ਮੈਨੂੰ ਮਾਰਸੀ ਬੈਂਜ ਮਸਦੇ ਹੋ। ਨਹੀਂ ਉਹ ਫਿਰ ਮਾਰਤੀ ਭੈਣ ਮਾਰਸੀ ਬੈਂਜ ਤੁਹਾਨੂੰ ਕਿਹੜਾ ਮਮਾ ਸਾਹਿਬ ਲੈ ਨਹੀਂ ਉਹ ਤਾਂ ਸਾਫ ਨਹੀਂ। ਕਿਸੇ ਕੋ ਪਛਾ ਲੈਣਾ ਵਾ। ਉਸਤਾਦ ਜੀ ਨਹੀਂ ਨਾ, ਕਈਆਂ ਨੂੰ ਨਹੀਂ ਸਮਝ। ਮਤੇ ਬੋਦਾ ਮੈਂ ਆਵੇ ਹੁੰਦੇ ਨਾ ਮੰਦੇ ਦੇ ਹਾਂ ਤੇ ਮੇਰੇ ਕੋਲ ਮਮਰਾ ਗਿਆ ਤੇ ਮਰਾਉਣਾ ਪੈਵੇ ਵਿੱਚ ਹੀ ਠੀਕ ਹੈ। ਤੇ ਉਹ ਮੈਨੂੰ ਮਰਾਉਣਾ ਪਿਆ ਮੰਦਾ ਪਿਆ, ਮੈਂ ਤਾਂ ਕਹਿੰਦਾ ਮੁੰਡੇ ਮੈਂ ਠੀਕ ਹੈ। ਤੇ ਉਹ ਮੈਂ ਦੀ ਕੈਮੂਰੇ ਲੈ ਕੇ ਵੀ ਮਰਾਉਣਾ ਪਿਆ ਮਾਗਦਾ ਜਾਣਾ। ਕਹਿੰਦਾ ਤੂੰ ਮੇਰੇ ਚ ਪੈਣਾ ਮੂੰਹ ਬੈਕ ਹੋਲ ਮੈਟ ਲੈ ਥੋੜੀ ਆਏਗੀ ਤੇ ਦੇਖ ਲਈ ਵੀ ਮੁੱਤਾ ਸਿਆ। ਤੇ ਉਹ ਫਰਿੱਜ ਦਾ ਬੂਹਾ ਖੋਲ੍ਹਦਾ ਤੇ ਦੇ ਮੁੱਤਾ ਸਿਆ ਤੇ ਕਹਿੰਦਾ ਓਕੇ। ਉਹਦੇ ਬਾਅਦ ਫਿਰ ਘੰਟੇ ਬਾਅਦ ਆਈ, ਫਿਰ ਘੰਟੇ ਬਾਅਦ ਆਈ ਮੇਰੇ ਚ ਬੈਕ ਹੋਲ। ਹੁਣ ਸਵੇਰ ਨੂੰ ਉੱਠ ਕੇ ਜਦੋਂ ਕਹਿੰਦਾ ਨਾ ਕਿ ਤੇ ਤੂੰ ਸਾਹਮਣੇ ਫਰਿੱਜ ਸੀ ਤੂੰ ਪਾਣੀ ਪੀ ਲੈਂਦਾ, ਕਹਿੰਦਾ ਭਾਜੀ ਮੈਂ ਡਰ ਗਿਆ ਸੀ, ਮੈਂ ਹਿਸਾਬ ਲਾਇਆ ਜਿਹਨੇ ਵੀ ਮੇਰੇ ਚ ਪੈ ਮੋਲੀ ਕਹਿਣਾ ਉਹਦੀ ਮਰਜ਼ੀ ਹੋ ਗਿਆ।
ਅਜੀ ਟੈਨਸ਼ਨ ਸਮਝ ਆਈ? ਲੈ ਜੀ ਇੰਨਾ ਕੱਟ ਕੇ ਨਾ ਹੁਣ ਤੇ ਖਾਨ ਸਾਹਿਬਾ ਕੋ ਤੁਸੀਂ ਓਏ ਭਰਾ ਕੌਣਾ ਭਾਈ ਇਕੱਠਾ ਗਿਆ ਇਹਨੂੰ ਮੈਂ ਹਾਲੇ ਫਾਰਸੀ ਜਿੱਦਾਂ ਦਾ ਲੱਗਾ ਜੇ ਇਹਨੂੰ ਮੈਂ ਸਿੱਧਾ ਸੁਣਾ ਦਿੰਦਾ। ਮੈਂ ਤੁਹਾਨੂੰ ਕਹਿ ਲੱਗਾ ਸੀ ਫਾਰਸੀ ਨੂੰ ਸਾਰਿਆਂ ਨੂੰ ਸਮਝ ਆਉਂਦੀ ਆ, ਸਰਦਾਰਾਂ ਨੂੰ ਵੀ ਸਮਝ ਆਉਂਦੀ ਆ, ਅਜੀ ਉਹ ਲਾਈਨ ਤੇ ਕਹਿਣ ਦੇ ਗਏ ਨਦੀ ਲਾਗੇ ਸਾਰੇ ਹੀ। ਨਹੀਂ ਆ ਇਦਾਂ ਨਹੀਂ ਸਮਝ ਆਉਣੀ ਉਹਨਾਂ ਨੂੰ, ਉਹ ਦੋ ਚਾਰ ਲਫ਼ਜ਼ ਹੀ ਹੁੰਦੇ ਨੇ ਨਥੀ ਇਹ ਉਹ ਇਹ ਹੁੰਦੇ ਆ ਐਗਰ ਰੂਟੀਨ ਵਾਲੀ ਨਹੀਂ ਆਉਂਦੀ। ਕੀ ਤੈਨੂੰ ਸਮਝ ਆਈ ਆ? ਲਓ ਜੀ ਬਿਲਕੁਲ ਖਾ ਲਓ। ਤਾਂ ਨਹੀਂ ਇਸੇ ਦਾ ਨਾਲ ਐਵੇਂ ਜ਼ੋਰ ਨਾਲ ਚੀਨਾ ਅੱਛਾ ਤੁਸੀਂ ਕਹਿੰਦੇ ਨੇ ਯਾਰ ਘਰ ਕੱਪੜੇ ਚੇਂਜ ਕਰਕੇ ਆਇਆ ਮੈਂ ਨਵਾਂ ਡਰੈਸ ਪਾ ਕੇ ਉਹਨਾਂ ਕਿੱਥੇ ਉਹ ਨਵਾਂ ਹੀ ਪਾ ਕੇ ਆਇਆ, ਨਵਾਂ ਹੀ ਆ। ਨਵਾਂ ਆ ਦੇਖੋ ਜੀ ਬਿਲਕੁਲ ਖਾ ਲਓ। ਇੱਕ ਭਾਈ ਦਾ ਪਟਾਕਾ ਪੈਣਾ ਹੀ ਤੁਹਾਡੀ ਅਸੈਸਰੀ ਨਹੀਂ ਲੱਭਣੀ ਭਾਣ। ਉਹ ਮਰ ਗਏ ਤਾਂ ਤੁਸੀਂ ਉਹ ਸਿਫਤ ਸੁਣਿਆ ਜੀ ਜੋ ਉਹ ਕਹਿੰਦਾ ਕਿ ਸਾਰੀ ਰਾਤ ਆਪ ਸਾਰੇ ਫ੍ਰਿਜ ਵਿੱਚ ਖੁੱਲ੍ਹਤਾ ਰਹਿੰਦਾ ਹਨਾ। ਉਹ ਇੰਸਟ੍ਰਕਟਰ ਹੁੰਦਾ ਨਾ ਸਿਖਾ ਰਹੇ। ਚੈਨਲ ਬਣਾਈਏ ਇੱਕ ਦੂਜਾ। ਉਸਤਾਦ ਜੀ ਕਿਸਮੇ ਬਣਾਓ ਯਾਰ ਉਸਤਾਦ ਜੀ ਤੁਸੀਂ ਉਹ ਬਣਾਓ ਮੈਂ ਖੇਲ ਜਾਵਾਂਗਾ ਮੇਰੇ ਅੰਦਰ ਬੜਾ ਅੱਛਾ ਮੈਂ ਤਾਂ ਮੈਂ ਇਹਦੀ ਗੱਲ ਦੱਸਾਂ, ਅੱਲਾ ਮਾਫੀ ਦੇਵੇ ਹੈ ਤੇ ਗੱਲ ਗਲਤ ਆ। ਪੰਜਾਬੀ ਜਿਹੜੇ ਨੇ ਨਾ, ਪੰਜਾਬੀ ਲੈਂਗੁਏਜ, ਪੰਜਾਬੀ ਰਹਿਣ ਸਹਿਣ, ਪੰਜਾਬੀ ਇਲਾਕੇ, ਪੰਜਾਬੀਆਂ ਦੀ ਬਹਿਣੀ ਉੱਠਣੀ, ਗੈਦਰਿੰਗ, ਮਿਲਣੀ ਵਰਤਣੀ, ਯਾਰੀ ਦੋਸਤੀ, ਸ਼ੁਗਰ ਮੇਲਾ, ਪੰਜਾਬੀਆਂ ਦਾ ਜਿੰਨਾ ਸਟਾਈਲ ਆ ਇਹਦੇ ਚੋਂ ਗਾਲ ਕੱਢ ਦਿਓ, ਗੰਦੇ ਲਤੀਫੇ ਕੱਢ ਦਿਓ, ਗੰਦੀਆਂ ਗੱਲਾਂ ਕੱਢ ਦਿਓ, ਇਹ ਟਕੇ ਦਾ ਮਾਹੌਲ ਨਹੀਂ ਤੁਹਾਡਾ ਰਹਿ ਜਾਣਾ। ਆਹਾ ਤੁਸੀਂ ਦੁਨੀਆ ਦੇ ਬੋਰ ਤਰੀਨ ਆਦਮੀ ਆ। ਤਿੰਨ ਚਾਰ ਚੀਜ਼ਾਂ ਕੱਢ ਦਿਓ ਪੰਜਾਬੀ ਚੋਂ, ਗਾਲ ਨਹੀਂ ਕੱਢਣੀ। ਖਤਮ। ਤੁਸੀਂ ਇੰਜ ਲੱਗੋ ਕਿ ਤੁਹਾਡਾ ਨਾ ਬੈਟਰੀ ਡਾਊਨ ਹੋਈ, ਤੁਸੀਂ ਤਾਂ ਤੁਹਾਡੇ ਕੋਈ ਚੀਜ਼ ਉਸ ਤੋਂ ਬਾਅਦ ਕੋਈ ਗੰਦੇ ਲਤੀਫੇ ਨਹੀਂ ਸੁਣਾਉਣੇ, ਵਲਗਰ ਗੱਲ ਨਹੀਂ ਕਰਨੀ। ਇਹ ਸੈਟਅਪ ਆ। ਅੱਛਾ ਦੂਸਰ ਗਾਲ ਜਿਹੜੀ ਦੂਸਰ ਗਾਲ ਆ ਉਹਦਾ ਪੰਜਾਬੀ ਚ ਕਿੱਡਾ ਬੁਰਾ ਲੱਗਦਾ। ਹੋਰ ਭਾਈ ਜੀ, ਹੋਰ ਭਾਈ ਕੀ ਹਾਲ ਆ? ਠੀਕ ਹੋ? ਘਰ-ਬਾਰ ਸਭ ਠੀਕ ਨੇ? ਮਜ਼ਾ ਹੀ ਨਹੀਂ ਆ ਰਿਹਾ, ਕੱਖ ਵੀ ਨਹੀਂ ਚਾਹ ਹੀ ਨਹੀਂ ਹੋ ਰਿਹਾ। ਲੜਾਇਆ ਕਰਕੇ ਬੱਚੇ ਜਿਹਨੂੰ ਨਹੀਂ ਪੁੱਛ ਰਹੇ ਉਹਨੂੰ ਨਹੀਂ ਮਜ਼ਾ ਆਇਆ। ਹਾਂ ਹਨਾ, ਕੱਚਾ ਕੱਚਾ ਜਿਹਾ ਆਰਟੀਫੀਸ਼ੀਅਲ ਜਿਹਾ ਲੱਗਦਾ। ਉਹ ਥੋੜੀ ਜਿਹੀ ਇਜਾਜ਼ਤ ਦੇਣੀ ਚਾਹੀਦੀ। ਦਾਨ ਜੀ ਤੁਸੀਂ ਕਿਹਾ ਸੀ ਮੈਂ ਤੇਰੀ ਸਪਾਰਸ਼ ਕਰਾਂਗਾ, ਸਾਈ ਸੈਕਸੋਫੋਨ ਸਿੱਖਣਾ ਵਾ। ਇਹ ਸੈਕਸੋਫੋਨ ਨਹੀਂਗਾ, ਓਏ ਸੈਕਸੋਫੋਨ ਹੁੰਦਾ ਵਾ ਮੈਲੋਡੀ ਨਹੀਂ ਨਹੀਂ, ਮੈਲੋਡੀ ਕਾ ਸਿੱਖਣਾ। ਮੈਰੋਡੀਨਾ ਮਿੱਠੇ ਇਹ ਹੈਗਾ ਵਾ ਹਾਂ ਮੈਲੋਡੀਕਾ। ਤੁਸੀਂ ਤੇ ਬਗੈਰ ਤੋਂ ਗੋਡਿਆਂ ਗੜਿਆਂ ਜੀ ਬੈਠੇ ਹੀ ਨਹੀਂ ਉਸਤਾਦ ਤੇ ਤੁਹਾਨੂੰ ਤੇ ਹੁਣ ਤੱਕ ਸਿੱਖਣਾ ਚਾਹੀਦਾ ਸੀ। ਜੋ ਉਹਨਾਂ ਕੋਲ ਹੁਨਰ ਹੈ, ਫਨ ਹੈ, ਉਹਨਾਂ ਕੋਲੋਂ ਲੈ ਲਵੋ। ਭਾਜੀ ਮੈਂ ਤੁਹਾਨੂੰ ਸਾਰਾ ਮੈਂ ਤਵੱਜੋ ਸਾਰੀ ਹੁਣ ਮੈਲੋਡੀ ਕਾਲ ਸਾਹਿਬ ਕਰਤੀ ਆ। ਗੋਟਿਆਂ ਗੜਿਆਂ 'ਚ ਬੜਾ ਬੰਦਾ ਉਸਤਾਦ ਦੇ ਕਦਮਾਂ 'ਚ ਬਹਿ ਜਾਓ। ਓਏ ਅੱਗੇ ਕੀ ਬੈਠੇ ਆ, ਥੋੜਾ ਉਹਨਾਂ ਨੂੰ ਫਿਰਨ ਤੁਰਨ ਦਿਆ ਕਰੋ, ਕਿਤੇ ਨਿਕਲਣ ਦਿਆ ਕਰੋ, ਇੰਜੋਏ ਕਰਨ। ਅੱਗੇ ਬੜੇ ਉਹਨਾਂ ਦੇ ਗੋਡਿਆਂ 'ਚ ਬੈਠੇ ਆ। ਛੋਟੇ ਛੋਟੇ ਕੰਮ ਨਾ ਸਿੱਖੋ ਉਸਤਾਦ ਜੀ ਕੋਲੋਂ, ਮੈਲੋਡੀ ਕਾ ਇਹ ਵੱਡਾ ਕੰਮ ਉਹਨਾਂ ਕੋਲੋਂ ਸਪੀਕਰ ਬਣਾਉਣਾ ਕਿ ਜਾਂ ਕਿੰਨੇ ਓਹਮ ਦਾ ਲਾਣਾ, ਕੀ ਕਰਨਾ, ਟੈਕਨੀਕਲ ਕੰਮ। ਯਾਰ ਉਹ ਇੱਕ ਸ਼ੋਅ ਪਿਆ, ਮੈਂ ਸ਼ੋਅ ਤੋਂ ਦੇਖ ਲੂੰਗਾ। ਉਸਤਾਦ ਜੀ ਜਾਂ ਮੈਨੂੰ ਵਾਜਾ ਸਿਖਾ ਦਿਓ ਹਾਂ ਜਾਂ ਮੈਲੋਡੀ ਕਾ ਸਿਖਾ ਦਿਓ। ਮੈਲੋਡੀਕਾ ਨਹੀਂ ਹੁੰਦਾ, ਆਹੀ ਵਾਹ ਆ ਵਾਹ। ਮੈਲੋਡੀ ਕਾ ਦਾ। ਇਹ ਇਦਾਂ ਵੀ ਵੱਜ ਜਾਂਦਾ ਲਾ ਕੇ। ਉਹ ਮੈਂ ਇਹ ਵੇਖਿਆ ਸਾਜ ਜਿੱਦੇ ਵੀ ਜਾਏ ਨਹੀਂ ਇਹਦੇ ਪੈਰ ਉਹਨਾਂ ਨਾਲ ਪੰਚ ਬੜਾ ਅੱਛਾ ਵਾ, ਸਿੱਧੀ ਫੂਕ ਪੇ ਇੰਜ। ਮਿੱਠਾ ਆ ਦੇ ਲਗੇ ਕਿਸ ਟਾਈਮ ਪੈਰ ਥੱਲੇ ਵੀ ਆਇਆ ਹੋਵੇ, ਤੁਸੀਂ ਉੱਥੇ ਗੁਰਦਾ ਖਰਾਬ ਕਰਾ ਲਓ ਆਪਣਾ। ਚੱਲ ਕਹਿ ਨਹੀਂ ਨਹੀਂ ਮੈਂ ਆਪ ਵਜਾਉਣਾ ਵਾ। ਸਾ ਸਾ ਅੱਛਾ ਵਜਾਉਣਾ ਸਿੱਖਣਾ ਵਾ। ਪਹਿਲੇ ਸਿਖਾ ਦਿਓ ਫਿਰ ਵਜਾ ਦਿਓ। ਚਲ ਸਾ ਗਾਣਾ ਸਿੱਖਣਾ ਕਿ ਵਜਾਉਣਾ ਸਿੱਖਣਾ? ਗਾਣਾ ਵੀ ਪਹਿਲੇ ਮੈਨੂੰ ਗਾਣਾ ਹੋ ਜਾਊਗਾ ਫਿਰ ਮੇਰਾ ਰਿਦਮ ਬਹਿ ਜਾਊਗਾ ਜਰਾ। ਸਾ ਸਾ ਲਾ ਰੇ ਏ ਗਾ। ਗਾ। ਸਹੀ ਸਹੀ ਗੱਲ ਹੈ, ਕਿਸੇ ਨੇ ਸਹੀ ਕਿਹਾ, ਮਰਦ ਦਾ ਇੱਕ ਸੁਰ ਹੁੰਦਾ। ਹਾਂਜੀ ਭਾਈ ਮੇਰਾ ਖੜਾ ਸੁਣਨਾ ਟਾਟਾ ਆਵਾਜ਼ ਆ। ਮੈਂ ਕਹਿੰਦਾ ਉਹ ਜਿਹੜੀ ਮਰਦ ਦੀ ਇੱਕ ਜ਼ਬਾਨ ਨਹੀਂ ਹੁੰਦੀ, ਤੇਰੇ ਗਲੇ ਤੇ ਤੂੰ ਐਸਾ ਮਰਦ ਤੇਰਾ ਇੱਕ ਸੁਰ ਆ, ਜੱਟ ਦਾ ਇੱਕ ਸੁਰ ਆ, ਇਧਰੋਂ ਜਿਹੜਾ ਮਰਦੀ ਨੱਪੀ ਜਾਓ। ਮੇਰੇ ਗਲੇ 'ਚ ਮੂਰਖੀ ਆ, ਬਸ ਫੰਦਾ ਬਾਕੀ ਰਹਿ। ਇਹਦੇ ਗਲੇ 'ਚ ਮੂਰਖੀ ਫੰਦਾ ਵਾ, ਨਹੀਂ ਫੰਦਾ ਇਹਦੇ ਗਲੇ 'ਚ ਫੰਦਾ ਵਾ ਸਿਰਫ, ਮੈਨੂੰ ਨਜ਼ਰ ਆ ਰਿਹਾ। ਯਾਰ ਅੱਜ ਤੁਸੀਂ ਮੈਨੂੰ ਦੱਸਣਾ ਯਾਰ ਤੂੰ ਆਵਾਜ਼ ਮੁਰਗ ਇਹਦੇ ਗਲੇ 'ਚ ਮੁਰਗੀ ਫੰਦਾ ਵਾ, ਇਹਨੇ ਮੁਰਗੀ ਚੁੱਕਣੀ ਆ, ਉਹਨਾਂ ਨੇ ਫੜ ਕੇ ਇਹਨੂੰ ਫੰਦਾ ਪਾ ਦੇਣਾ। ਨਹੀਂ ਤੂੰ ਤੁਸੀਂ ਦੱਸਣਾ ਯਾਰ ਨਰਮ ਕਰ, ਇਹਨੂੰ ਸੌਫਟ ਕਰ, ਇਥੋਂ ਪ੍ਰੇਮ ਲਾ ਦੇ, ਇਥੋਂ ਤੀਵਰ ਲਾ ਦੇ, ਇਥੋਂ ਕੋਵੇ ਤੁਸੀਂ ਦੱਸਣਾ ਵਾ। ਤੂੰ ਆਪਣਾ ਟੈਸਟ ਦੇ ਨਾ ਪਹਿਲੇ, ਥੋੜਾ ਜਿਹਾ ਸੁਣਾ, ਉਹਨਾਂ ਨੂੰ ਪਤਾ ਚੱਲੇ ਕਿੰਨਾ। ਓਏ ਗਾਣੇ ਨਾਲ ਉਹ ਚੱਲ ਓਏ ਹਲਕਾ ਜਾਣਾ ਮੈਂ। ਸਾਜੀ ਇੰਜ ਕਰਕੇ ਝੋਲੀ ਕੋਲ ਵੀ ਚੰਦੇ ਵਾਲੀ, ਉਹ ਚੋਂ 500 ਰੁਪਏ ਚੁੱਕ ਕੇ ਕਹਿੰਦਾ ਕਾਈ ਸਾਨੂੰ ਕਹਿੰਦੇ ਉਹਨੇ 500 ਲੈ ਲਿਆ। ਉਹ ਤੂੰ ਕਹਿੰਦਾ ਛੀ 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 ਰੇਨੋ ਨੀ ਛੀ। ਚੰਗਾ ਰਿਹਾ। ਉਹ ਇਸ ਗਾਣੇ ਦੇ ਵਿਊਜ਼ ਪਤਾ ਕਿੰਨੇ? ਛੀ 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 ਰੇਨੋ ਨੀ ਛੀ। ਕਿੰਨੇ ਵਿਊਜ਼ ਆ? 1 ਮਿਲੀਅਨ 99 ਮਿਲੀਅਨ 100 ਮਿਲੀਅਨ। ਛੀ 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 ਚਮੜਾ ਦੇ ਕਿਦਾ ਦਬਾ ਕਰੀ ਸਿਰ ਦੋਲੜਾ ਦੀ ਬਟੜਾ
ਹਾਂ ਉਸਤਾਦ ਜੀ ਤਾਮਲ ਦੀ ਫੈਨ ਫਾਲੋਇੰਗ ਬਹੁਤ ਆ। YouTube ਤੇ ਹਾਈਐਸਟ ਵਿਊਜ਼ ਦੱਸਾਂ ਤੈਨੂੰ ਹਾਂਜੀ ਦੁਨੀਆ 'ਚ ਕਿੰਨੀ ਆਬਾਦੀ ਹੈ? ਕਿੰਨੀ 8 ਅਰਬ। ਹਾਂਜੀ 8-9 ਦਾ ਅਰਬ 8 ਅਰਬ ਆ 1.8 11 ਉਹਦੇ 16 ਅਰਬ ਵੀਡੀਓ ਦਾ ਵਿਊ। ਤੇ ਵੀਡੀਓ ਕੀ ਹੈ? ਹਾਂ ਦੱਸਦੇ ਹੋ। ਲੋ ਜੀ ਬੇਫੌਕੀ ਹੋਣੀ, ਕੋਈ ਮਤਲਬ ਨਹੀਂ, ਕੋਈ ਮੈਸੇਜ ਨਹੀਂ ਹੋਣਾ। ਮੈਂ ਕਹਿੰਦਾ ਕੱਖ ਵੀ ਨਹੀਂ। ਜ਼ੂ ਦੇ ਬਾਰੇ ਚ ਮੈਂ ਕਹਿੰਦਾ ਤੈਨੂੰ, ਨਹੀਂ ਆਬਾਦੀ 6 ਅਰਬ ਆ, ਵਿਊ 16 ਅਰਬ। ਮੈਂ ਕਹਿੰਦਾ ਵੀ ਆਹ ਵਾ ਹਾਂ ਅੱਛਾ ਏਦਾਂ ਦੇ ਅੱਛਾ ਹੁੰਦੇ ਆ। ਉਹ ਬੋਲੇ ਬੱਚਿਆਂ ਵਾਲਾ ਕਾਰਟੂਨ ਜਿਹੜੇ ਉਸਤਾਦ ਜੀ ਇਹ ਤੇ ਵਿਊ ਚੈੱਕ ਕਰ। ਦਿਖਾਉਣਾ ਉਸਤਾਦ ਜੀ। 16 ਬਿਲੀਅਨ 16 ਬਿਲੀਅਨ ਹਾਂ ਕਾਰਟੂਨ ਦੇ ਬਹੁਤ ਆ। ਨਹੀਂ ਇਹ ਗਾਣਾ ਮੁੱਕ ਬੱਚੇ ਦਾ। ਬੱਚੇ ਨੇ ਗਾਣਾ ਗਾਇਆ ਪਿੱਛੇ ਫੋਕਸ ਵੀ ਆ। ਉਹ ਮੈਂ ਤੋਤਾ ਮੈਂ ਆ ਦੇ ਬੇਬੀ ਸ਼ਾਰਕ ਟੂ ਡੂ ਯੂ ਡੂ ਸ਼ਟ ਟੂ ਡੂ ਔਰ ਸ਼ਟ ਟੂ ਡੂ 8 ਅਰਬ ਆਬਾਦੀ ਆ। ਡੂ 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 ਬੇਬੀ ਸ਼ਾਰਕ ਬੱਚੇ, ਬੁੱਢੀਆਂ, ਬਾਬੇ, ਬੱਚੀਆਂ, ਯਾਨੀ ਸਾਰੇ ਪਾ ਕੇ ਇਹਦੇ ਕਿੰਨੇ 16 ਅਰਬ ਵਿਊਜ਼ ਆ। ਤੇ 8 ਕਿੱਥੋਂ ਆਏ ਖਲਾਈ ਮਖਲੂਕ? ਨਹੀਂ ਉਹ ਜਾਨਵਰ ਵੀ ਵਿੱਚ ਦੇਖਿਆ ਗਈਆਂ। ਉਹ ਯਾਰ ਉਹ ਇੱਕ ਬੰਦੇ ਨੇ 2 ਵਾਰੀ ਵੇਖਿਆ ਹੋਣਾ। ਉਹ ਮੇਰਾ ਮੁੰਡਾ ਤਾਂ ਛੱਡਦਾ ਹੀ ਨਹੀਂ। ਨਹੀਂ ਇੱਕ ਆਈਡੀ ਤੋਂ ਇੱਕ ਹੀ ਵਿਊ ਮਿਲਦਾ, ਭਾਵੇਂ 40 ਵਾਰੀ ਵੇਖ ਲਾ। ਸਾਜੀ ਫਿਰ ਆ ਕਿਸ ਤਰ੍ਹਾਂ ਹੋਇਆ? ਨਹੀਂ ਸਾਜੀ ਵਿਊਜ਼ ਮਿਲਦੇ ਨੇ। ਆਈਡੀਆ ਜ਼ਿਆਦਾ ਵਾ। ਉਹ ਯਾਰ ਇੱਕ ਮਿੰਟ, ਵੱਡੇ ਭਰਾ ਨੇ ਵੇਖਿਆ ਲੈਦਾ, ਛੋਟੇ ਨੇ ਵਿਊਜ਼ ਲੈਦਾ। ਇਦਾਂ ਮਿਲਦੇ ਹੋਣ ਨਾ ਤੇ ਇੱਕੋ ਬੰਦਾ ਰਾਤੋਂ ਰਾਤ ਆਪਣੀ ਵੀਡੀਓ ਆਰਾਮ ਨਾਲ ਸਕੂਨ ਨਾਲ ਪਤਾ ਨਹੀਂ ਕਿੰਨੇ ਦਾ ਲੈ ਜਾਵੇ। ਸਹੀ ਗੱਲ ਆ 24 ਘੰਟੇ ਬਾਅਦ ਇੱਕ ਆਈਪੀ ਐਡਰੈਸ ਤੋਂ ਇੱਕ ਚੈਨਲ ਇੱਕ ਤੋਂ ਜੀਮੇਲ ਤੋਂ ਜਾਣਾ, ਤੋਂ ਤੁਸੀਂ ਇੱਕ ਵਾਰੀ ਕਲਿੱਕ ਕਰਤਾ ਉਹ ਇੱਕੋ ਹੀ ਵਾਚ ਟਾਈਮ ਹੋਣਾ ਮੰਨਿਆ ਜਾਣਾ ਤੇ ਇੱਕੋ ਹੀ ਵਿਊਜ਼। ਉਸਤਾਦ ਜੀ ਤੁਸੀਂ ਇੱਕ ਮੋਬਾਈਲ ਲੇਕਿਨ ਤੋਂ ਕਈਆਂ ਦੇ 2-2 3-3 4-4 ਹੁੰਦੇ ਨਾ ਘਰਾਂ 'ਚ, ਉਹ ਇਸ ਤਰੀਕੇ ਦੇ ਨਾਲ ਹੋਇਆ। ਨਹੀਂ ਉਸਤਾਦ ਜੀ ਜਿਹੜਾ ਵਾਈਫਾਈ ਲੱਗਾ ਹੈ ਇੱਕ ਘਰ ਦੇ ਵਿੱਚ ਤੇ ਮੇਰੀ ਆਈਡੀਆਂ ਲੈਦਾ ਨੇ ਨਾ ਤੁਹਾਡੀਆਂ। ਮੋਬਾਈਲ 'ਚ ਆਈਡੀ ਨਹੀਂ ਬਣਾਈ, ਜੀਮੇਲ ਤੋਂ ਆਪਣੀ ਬਣਾਈ, ਉਹਨੇ ਆਪਣੀ ਬਣਾਈ, ਉਹਨੇ ਆਪਣੀ ਬਣਾਈ, ਉਹਨੇ ਆਪਣੀ ਬਣਾਈ। ਜੀਮੇਲ ਤੋਂ ਤੁਹਾਡਾ ਉਹਨਾਂ ਇੱਕੋ ਹੀ ਵਾਚ ਟਾਈਮ ਹੋਣਾ। ਸਾਰਿਆਂ ਦਾ। ਉਸਤਾਦ ਜੀ ਇੱਕ ਅਸੀਂ ਵੀ ਫਿਰ ਤੁਹਾਨੂੰ YouTube ਯਾਰ ਐਂ ਇੱਕ ਜਿੱਦਾਂ ਮਿੰਟ, ਲੋਕੀ ਕਰੋੜਾਂ ਰੁਪਈਆ ਮਹੀਨੇ ਦਾ, ਮੈਂ ਤੁਹਾਨੂੰ ਸਾਰਿਆਂ ਨੂੰ ਛੁੱਟੀ ਕਰਾ ਕੇ ਮੈਂ 10 ਬੰਦੇ ਰੱਖ ਲਵਾਂ ਮੋਬਾਈਲਾਂ ਤੇ, 10 ਮਿੰਟ ਦੀ ਵੀਡੀਓ ਪਾਉਂ, ਉਹਨਾਂ ਨੂੰ ਕਹਾਂ ਸਾਰੀ ਦਿਨ ਵੇਖੀ, ਬਲਕਿ ਮੈਂ ਆਟੋ ਤੇ ਲਾ ਦਿਆਂ ਜੇ ਬਾਰ-ਬਾਰ ਹੋਵੇ ਤੇ। ਅੱਛਾ ਉਸਤਾਦ ਜੀ ਮੈਂ ਆਰਾਮ ਸਮਝਿਆ। ਨਾਲ ਤੁਹਾਡੇ ਕੋ ਵੀ ਜਾਨ ਛੁੱਟੇ ਮੇਰੀ, ਉਸਤਾਦ ਜੀ ਉਹ ਵਾਈਫਾਈ ਇਹਦੇ ਕੋ ਵੀ। ਮੇਰੇ ਕੋਲੋਂ ਕਾਦੀ ਜਾਨ ਛਡਾਣੀ ਹੁਣ ਤੁਸੀਂ? ਨਹੀਂ ਜਾਨ ਛਡਾਉਣਾ ਚਾਹੁੰਦੇ ਸਾਡੇ। ਉਸਤਾਦ ਜੀ ਮੈਂ ਜਨਮ ਨੂੰ ਕਹਿਣ ਡਿਆ, ਮੈਂ ਨਾ ਮੈਨੂੰ ਸਤਾਇਆ ਗੁਰੂ ਖੁਦਾ ਦੀ ਉਸਤਾਦ ਜੀ ਤੁਸੀਂ YouTube ਦੀ ਗੱਲ ਕੀਤੀ ਹੈ ਨਾ। ਮੈਂ ਕਹਿ ਰਿਹਾ ਕਿ ਅਗਰ ਇਦਾਂ ਹੋਵੇ ਤੇ ਇਦਾਂ ਤੇ ਲੋਕੀ ਜੋ ਮਰਜ਼ੀ ਕਰੀ ਜਾਣ ਕਿ ਜੇ ਇੱਕੋ ਆਈਡੀ ਤੋਂ ਤੁਸੀਂ ਬਾਰ-ਬਾਰ ਵੇਖੀ ਜੋ ਤੁਹਾਡਾ ਵਾਚ ਟਾਈਮ ਹੋਈ ਜਾਵੇ ਤੇ ਇਕੱਲਾ ਬੰਦਾ ਹੀ ਦਿਹਾੜੀ ਲਾ ਲਵੇ ਚੰਗੀ ਜੇ ਇੱਕ ਅੱਛਾ ਜੀਮੇਲ ਕਾਊਂਟ ਹੋਏਗਾ, ਵਾਈਫਾਈ ਨਹੀਂ ਕਾਊਂਟ ਹੋਏਗੀ। ਹਾਂ ਜੀਮੇਲ ਤੁਹਾਡਾ ਠੀਕ ਹੈ ਨਾ? ਵਾਈਫਾਈ ਭਾਵੇਂ ਇੱਕ ਲੱਗੀ, ਇੱਕ ਘਰ ਦੇ 5 ਬੰਦੇ ਨੇ ਨਾ ਵਾਈਫਾਈ ਤੇ 5 ਵਾਰੀ ਤੁਸੀਂ ਗਾਣਾ ਵੇਖ ਲਿਆ। ਹਾਂਜੀ ਤੇ ਉਹ 5 ਵਾਰੀ ਹਾਂ ਲਓ ਜੀ ਫਿਰ ਮੇਰਾ ਖਿਆਲ ਇਹਦੀ ਕੋਈ ਮੁੱਦਤ ਵੀ ਹੁੰਦੀ ਕਿ ਇੰਨੀ ਦੇਰ ਬਾਅਦ ਤੁਸੀਂ ਦੁਬਾਰਾ ਦੇਖੋਗੇ ਤੇ 24 ਘੰਟੇ ਬਾਅਦ। ਨਹੀਂ 24 ਘੰਟੇ ਨਹੀਂ। ਉਸਤਾਦ ਜੀ ਇਸ ਭਾਈ ਨੂੰ ਕੋਈ ਤੁਹਾਨੂੰ ਕੋਈ ਆਈਡੀਆ ਦਾ ਹੈ ਤਲਕ? ਉਹ ਯਾਰ ਮੈਨੂੰ idea ਤੁਸੀਂ ਤਾਂ ਕਸਮ ਵੀ ਨਹੀਂ ਦੇਖ ਭਲਿਆ ਦਾ ਜ਼ੈਗਾ ਯਾਦ ਆ ਕਿੰਨਾ ਸੀਗਾ ਭਲਿਆ ਦਾ। ਭਲਿਆ ਦਾ। ਕਰੋੜਾਂ ਰੁਪਏ ਦੀ ਗੱਲ ਮੈਂ ਲੈ ਕੇ ਬੈਠਾ ਹਾਂ। ਤਹਿਕੀਕਰ ਬੁਲਾਇਆ। ਕਰੋੜਾਂ ਰੁਪਏ ਦੀ ਗੱਲ ਫਜ਼ੂਲ ਚ ਜ਼ਾਇਆ ਕਰੀ ਜਾ ਰਹੇ। ਇੱਧਰ ਦੇਖੋ ਤੁਸੀਂ ਦੱਸਿਆ ਕਿ 16 ਬਿਲੀਅਨ ਵਿਊਜ਼ ਇੱਕ ਵੀਡੀਓ ਆ, ਉਹਦਾ ਦੁਰਾਨੀਆ ਉਹਦੀ ਡਿਊਰੇਸ਼ਨ ਭਲਾ ਕਿੰਨੀ ਹੈ? ਕਿੰਨੀ? 140 ਸਾਲ। ਹਾਂ 140 ਸਾਲ ਦੀ ਵੀਡੀਓ ਉਸਤਾਦ ਜੀ ਚੜੀ ਹੈ YouTube ਤੇ। ਭਾਜੀ ਤੁਸੀਂ ਚੱਲ ਤੁਸੀਂ ਤਹਿਕੀਕਰ ਬਣੋ, ਤੁਸੀਂ ਤਾਂ ਛੱਡੂ ਬਣ ਰਹੇ। ਇਹਨੇ ਚਣਾ ਹਾਣੀ ਹੈ। ਬੜਾ ਨਹੀਂ ਛੱਡਿਆ ਸਹੀ ਗੱਲ ਹੈ 140 ਸਾਲ ਪੁਰਾਣੀ ਵੀਡੀਓ ਹੋਏਗੀ ਉਹ 140 ਸਾਲ ਪੁਰਾਣੀ। 140 ਉਹਦਾ ਦੁਰਾਨੀਆ ਵਾ ਸਾਲ। 140 ਸਾਲ ਲੰਬੀ ਵੀਡੀਓ ਓ ਯਾਰ ਜਨਵਰੀ 2026 ਚ ਅਪਲੋਡ ਹੋਈ ਹੈ। ਕੱਢ ਕੇ ਗੂਗਲ ਤੋਂ ਦੇਖ ਲਿਓ, ਨਹੀਂ ਤੇ ਤਹਿਕੀਕਰ ਨੂੰ ਚੁੱਕ ਕੇ ਬਾਰੀ ਚੋਂ ਬਾਹਰ ਪੈਸੇ ਵਾਪਸ। ਕੀ ਆ 140 ਸਾਲ ਦੀ ਵੀਡੀਓ। ਉਹ ਉਹਦਾ ਟਾਈਮ ਟੂਮ ਕਿਦਾਂ ਇੰਨੇ ਜ਼ੀਰੋ ਕਿਸ ਤਰ੍ਹਾਂ ਲਾਏ ਹੋਣਗੇ ਉਹਦੇ ਟਾਈਮ ਤੇ? ਉਹ ਰਿਕਾਰਡ ਕਿੱਥੇ ਕੀਤੀ ਉਹਨੇ? ਆਹੋ ਚਲੋ ਤੁਸੀਂ ਪੁੱਛੋ ਉਹਨੂੰ ਆਪਣੇ ਜੈਪੀਟੀ ਨੂੰ ਜਿਹੜੇ ਬੱਚੇ ਵਿੱਚ ਵੀ ਜੀ ਰਹਿਣ ਦੇ। ਜੀ ਕਿ YouTube ਦੀ ਸਭ ਤੋਂ ਤਵੀਲ ਤਰ ਵੀਡੀਓ ਕਿਹੜੀ ਹੈ? YouTube पे सबसे लंबी ड्यूरेशन वाली वीडियो कौन सी है? ਮੈਨੂੰ ਇੰਨਾ ਪਤਾ तवील का तो कहा जो मैंने ड्यूरेशन कहना होगा। ਉਹਦੇ ਚ ਕੋਈ ਸ਼ੈ ਨਹੀਂ, ਕੋਈ ਵੀਡੀਓ ਨਹੀਂ, ਕੋਈ ਆਵਾਜ਼ ਨਹੀਂ, ਚਿੱਟੀ ਸਕਰੀਨ ਹੀ ਆ ਤੇ ਮਿਲੀਅਨ ਦੇ ਵਿੱਚ ਵਿਊਜ਼ ਵੀ। ਉਹ ਕੀ तुम्हें किसने बनाया है मुझे ये बताओ। तुम चैट जीपीटी सारी दुनिया का तुम एआई और टेक्नोलॉजी में तुम्हें बनाया गया है। तुम्हें मैंने 26,000 बार कहा है कि जब भी मैं तुम्हें मैसेज करूं तुम मुझे उर्दू में बताया करो। मतलब क्या तुम्हारे बनाने वाले क्या मेरी समझ से बाहर है? इतनी बड़ी टेक्नोलॉजी है, एक छोटी सी बात तुम्हें समझ नहीं आ रही। छोटी सी बात है कि इस आईडी पे मैं पेड हूं, मतलब मैंने ये सब्सक्रिप्शन इसकी ली हुई है। वैसे तुम कहते हो कि जी आप जो भी कहोगे मैंने नोट कर लिया, मैंने नोट कर लिया है। ये बात तुमसे नोट नहीं होती। 6 महीने हो गए, मैं 70,000 बार तुम्हें कह दिया है कि मैं जब भी मैसेज करूं मुझे उर्दू, मेरी कोई हिंदी में कोई लफ्ज तुम्हें आया, कोई हिंदी मैंने कोई परीक्षा कह दिया बीच में?
मैंने क्या आत्मा कह दिया कोई जो तुम मतलब हर बात हिंदी में करी जा रही मेरे साथ? ਚੰਗੀ ਕੀਤੀ ਸਾਈ ਟਕਾ ਕੇ ਕੀਤੀ ਹੈ ਜਦੋਂ आप बिल्कुल ठीक कह रहे हैं और आपकी बात बिल्कुल जायज है। मुझे वाकई शुरू से ही आपको उर्दू में जवाब देना चाहिए था, खास तौर पे आज जब आप बार बार ये बात वाज़ा कर चुके हैं। आपसे मैं पक्का वादा करता हूँ करना ही नहीं करना ही नहीं है, हर बार इतना ही कहना वा। मैं हमेशा आपको सिर्फ उर्दू में जवाब दूंगा बगैर हिंदी अल्फाज के। जहां तक आपके सवाल का ताल्लुक है, मुझे किसने बनाया? मुझे कंपनी ने बनाया जिसका नाम ओपन एआई है। ये एक आर्टिफिशियल इंटेलिजेंस मसनूई जहानत वाली बनाने वाली कंपनी। इसमें दुनिया भर के इंजीनियर, साइंस और रिसर्चर शामिल हैं। इन्होंने मुझे इसलिए बनाया कि मैं लोगों की मदद कर सकूं, सवालों के जवाब दे सकूं और काम आसान कर सकूं। मैं गलती क्यों करता हूं? मैं ऐसा क्यों हूं? आपका सवाल बिल्कुल ठीक है कि इतनी बड़ी टेक्नोलॉजी होकर भी छोटी बात क्यों नहीं समझ आती। असल में मैं हर दफा नई गुफ्तगू को अलग तरह से हैंडल करता हूं। कभी कभी जुबान की सेटिंग सही तरीके से बरकरार नहीं रहती, लेकिन अब मैं आपकी ये बात मजबूती से जहन में रख ली है। आपके लिए खास बात, आप एक कंटेंट क्रिएटर है और आपके लिए जुबान बहुत अहम है। मैं इस बात को समझता हूँ। सिर्फ उर्दू, नो हिंदी, नो रोमन उर्दू, कुछ नहीं। ओके थैंक यू। लेकिन अगर तुमने अब दोबारा हिंदी बोली तो तुम्हें क्या सजा होनी चाहिए? इतनी मैं जान नहीं छड़। ਉਹਨੇ ਕਿਹਾ मुझे डिलीट कर देना। ठीक है, ये भी एक दिलचस्प सवाल है। अगर मैं दोबारा हिंदी बोलूं तो मुझे ये सजा दे सकते हैं। सजा का आप मुझे फौरन रोक दें और लिखें और कह देंगे सिर्फ उर्दू में बात करो, जान ले और फिर मैं अपनी गलती तस्लीम करूंगा। इस जवाब को दोबारा खालस और उर्दू में लिखूंगा और आइंदा के लिए मजीद एहतियात करूंगा। नाल आला भी भेजिए ना, ਮੋਜੀ या फिर एक मजेदार सजा भी रख सकते हैं, जैसे एक मजाइया लाइन जो जोक सुनाओ बतौर जुर्माना। आप बॉस हैं, जो सजा आप कहेंगे वो ही मानूंगा। ठीक है, चलो अभी तुम सजा भुगतो और मुझे एक मजाइया लतीफा या कोई लाइन सुनाओ। ਲਓ ਜੀ ਇਹ ਤਾਂ ਸਾਨੂੰ ਸਜ਼ਾ ਵਾ ਚੈਟ ਜੀਪੀਟੀ ਦੀ ਸੁਣਾਉਣ ਲਈ ਸਾਡੀ 140 ਸਾਲ ਦੀ ਵੀਡੀਓ चले जी, सदा कबूल है। ये हाजिर है एक मजेदार लतीफा बाबा जी। एक बंदा डॉक्टर के पास गया और कहने लगा, डॉक्टर साहब मुझे लगता है मैं नजर नहीं आ रहा। डॉक्टर ने कहा अगला मरीज अंदर आए। ਉਹ ਡਾਕਟਰ ਕੋਲ ਵੀ ਨਹੀਂ ਆ ਰਿਹਾ। ਆਪਣੀ ਗੱਲ ਹੀ ਆ। ਵਾਹ ਵਾਹ ਅਜੀਏ ਜਿਪਟੇ। अगर आप कहें तो मैं आपके टी टाइम शो के लिए खास मजाइया लाइनें भी बना देता हूँ। ਆ ਗਿਆ ਲੈਣ ਤੇ मैं टी टाइम शो कर रहा हूँ, मुझे जल्दी खास लाइनें बना के दो। ਉਹ ਗੱਲ ਕਰਕੇ ਫਸ ਗਈ ਆ। ਬੜੀ ਭੇਰੀ ਗੱਲ ਸੀ ਯਾਰ। जबरदस्त। आपके टी टाइम शो के लिए फौरन कुछ मजाइया लाइनें जो आप स्टेज मार्केट या यूनिवर्सिटी में इस्तेमाल कर सकते हैं। टी टाइम शो स्पेशल लाइन्स। लाइन 1, पाकिस्तान में दो चीजें कभी वक्त पर नहीं आती, एक बारिश और दूसरी हमारी समझ। ये तेन मेरी समझ नहीं आ रही, ये नहीं होती। लाइन 2, हमारे यहाँ लोग वाईफाई का पासवर्ड फौरन पूछ लेते हैं, लेकिन हाल हवाल पूछने में डाटा खत्म हो जाता है। ਵਾਹ 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 ਚੈट ਜੀਪੀਟੀ। लाइन 3, उस्ताद ने पूछा कामयाबी का है, बोला जब अब्बू मोबाइल चेक ना करें वही कामयाबी है। कि मैं बच गया। लाइन 4, पाकिस्तानी बंदा जब अमीर होता है तो गाड़ी बदलता है, और जब बहुत अमीर होता है तो स्टोरी में अल्हम्दुलिल्लाह लिखना शुरू कर देता है। लाइन 5, कड़ी नैश ब्रीक गल। हमारी कौम का सबसे बड़ा टैलेंट ये है कि हम फ्री चीज को भी महंगा महसूस करते हैं। ਹਾਏ 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 ਚੈਟ ਜੀਪੀਟੀ ਨੇ ਕੋ ਭੇਤੀ ਆ पाकिस्तान का पेती है। ਪਾਕਿਸਤਾਨ ਦਾ ਕੋਈ ਭੇਤੀ। हम फ्री चीज को भी महंगा महसूस करवा देते हैं। ਹਾਂਜੀ हाँ, हम फ्री चीज को भी महंगा महसूस करवा देते हैं। ਇਹਦੀ ਬਰੀਕੀ ਕੀ ਹੈ ਇਹਦੀ ਬਰੀਕੀ ਇਹ ਹੈ ਕਿ ਇੱਕ ਮਿਸਾਲ ਆ ਕਿ ਤੈਨੂੰ ਇੱਕ ਬੰਦਾ ਤੈਨੂੰ ਕੋਈ ਚੀਜ਼ ਵੰਡਣ ਦਿਆ, ਕੀ ਵੰਡ ਦਿੰਦੇ ਆ? ਮੁੰਗਰਾ ਚਾਵਲ ਵੰਡਦੇ ਨੇ। ਮਤਲਬ ਤੈਨੂੰ ਬਿਸਕੁਟ ਵੰਡਦੇ ਆ, ਟੈਡੀ ਬਿਸਕੁਟ। ਤੇ ਤੂੰ ਉਹ ਅਗਰ ਕੋਈ ਬੰਦਾ ਆਇਆ ਉਹਨੂੰ ਕਹਿੰਦਾ ਉਸਤਾਦ ਜੀ ਵੰਡੀ ਦੇ ਬਿਸਕੁਟ ਆ, ਵੈਸੇ ਹੁੰਦੇ ਬੜੇ ਅੱਛੇ ਆ, ਇਹਨਾਂ ਦਾ ਮੈਂ ਸੁਣਿਆ ਇਹਨਾਂ ਦੇ ਅੰਦਰ ਨਾ ਇਹਨੇ ਮੁਫਤਾ ਦੇ ਦੁੱਧ ਤੇ ਵੀ ਤਰੀਕ ਪਾ ਦੇਣੀ। ਨਹੀਂ ਨਾਲ ਸਾਈ ਲੈਣੀ ਵੀ ਇਸ ਤਰੀਕੇ ਨਾਲ ਕਿ ਤੁਹਾਨੂੰ ਸਟਾ ਪੇਟਾ ਖਾ ਕੇ ਧੱਕੇ ਤੋਂ ਖਾ ਕੇ ਪੀ ਲੈਣੀ ਵੀ ਲੱਗੇ ਬਹੁਤ ਨੈਪ ਚੀਜ਼ ਆ। ਹਾਂ, ਝੁੰਗੇ ਚ ਕਈ ਬੰਦੇ ਕਹਿੰਦਾ ਝੁੰਗਾ ਦੇ ਦੇ ਵੀ, ਹਾਂਜੀ ਝੁੰਗੇ ਚ ਫਲਾਂ ਚੀਜ਼ ਦੇ ਦੇ ਯਾਰ, ਉਹ ਲਾਜ਼ਮੀ ਨਹੀਂ ਯਾਰ, ਉਹਦੇ ਕੋਲ ਝੁੰਗੇ ਚ ਬੜੀ ਮਜ਼ੇਦਾਰ ਹੁੰਦੀ ਉਹ ਖਾਣ ਵਾਲੀ ਹੈ, ਫ੍ਰੀ ਹੈ ਤੇ ਉਹਦੀ ਵੀ ਤਾਰੀਫ ਕਰੀ ਜਾ। ਗਈ ਖਤਮ ਹੋ ਗਿਆ ਯਾਰ। ਝੁੰਗਾ ਹੈ ਲੈ, ਤੂੰ ਫਿਰ ਨਿਕਲਦਾ ਹੀ ਨਹੀਂ ਬਾਹਰ, ਤੈਨੂੰ ਪਤਾ ਹੀ ਨਹੀਂ। ਉਹਦਾ ਨਾਂ ਚੇਂਜ ਹੋ ਗਿਆ ਵਾ। ਅੱਛਾ ਜੀ। हाँ, ਟਿਪ वो कुछ और हो गया। ਉਹਦਾ ਨਾਮ ਸਾਡੀ ਗ੍ਰੇਵੀ ਹੋ ਗਈ। ਉਹਦੇ ਨਾਲ हम हंसते जरूर हैं, लेकिन असल में हर बंदा अपनी अपनी कहानी छुपा रहा होता है। ਯਾਰ ਕੀ ਬਾਤ ਹੈ। ਆਏ ਹਾਏ 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 ਵਾਹ 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 एक टिश्यू देना। ਆਏ ਰੋਣਾ ਆ ਗਿਆ। ਵਾਹ 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 ਯਾਰ हाय, ਫੈਂਟੈਸਟਿਕ।
हाँ हाँ, ये तो क्लासिक लाइन है, एक टिश्यू देना और साथ ही बंदा पूरा मुंह साफ कर लेता है, जैसे फ्री सर्विस हो। आपके शो में ऐसे भी बोल सकते हैं, पाकिस्तान में अगर किसी ने एक टिश्यू देना तो समझ लो इसने पूरा डब्बा इस्तेमाल करना है। सही गल दे जरा, ਜੋ ਉਹ ਲੈ ਲਓ ਟਿਸ਼ੂ ਦਿਓ ਜੀ। ਸਾਜੀ ਉਹਦੇ चुटकुले सुनाओ मुझे। ਸਾਜੀ ਵੈਸੇ ਚੈਟ ਜੀਪੀਟੀ ਸੋਚਦੇ ਹੋਣੇ ਕਿ ਮੈਨੂੰ ਅੱਗੋਂ ਵੱਡਾ ਚੈਟ ਜੀਪੀਟੀ ਟੱਕਰਿਆ ਅੱਜ। ਉਹ ਚੁਟਕਲੇ ਬੜਾ ਪਾਉਂਦੇ ਸਾਜੀ ਉਹਨੂੰ ਲੰਮੀ ਵੀਡੀਓ ਦਾ ਤੇ ਪੁੱਛ ਉਹਦੀ ਗੱਲ ਤਾਂ ਸੁਣ ਲੈ, ਕਹਿੰਦਾ ਉਹ ਸੋਚਦੀ ਨਹੀਂ ਮੈਨੂੰ ਅੱਜ ਵੱਡਾ ਚੈਟ ਜੀਪੀਟੀ ਟੱਕਰਿਆ। ਜਿੱਦਾਂ ਤੁਸੀਂ ਚੈਟ ਜੀਪੀਟੀ ਉਹ ਵਿਚਾਰੀ ਰੋਟੀ ਖਾਣ ਤੋਂ ਭਾਵੇਂ ਬੈਠੀ। बीवी, चुटकुला नंबर 1। बीवी, सुनो मैं खूबसूरत हूं या अक्लमंद? शौहर, जान तुम्हारी ये अदा मुझे हमेशा कंफ्यूज करती है। ਕਨਫਿਊਜ਼ ਕਹਿ ਕੇ ਜਾ ਛੜਾ ਗਿਆ। चुटकुला नंबर 2। ਚੁਟਕਲਾ ਕੀ ਹੁੰਦਾ ਹੈ ਉਸਤਾਦ? ਇਹਦੀ ਡੈਫੀਨੇਸ਼ਨ ਕਰ ਦੇਣ। उस्ताद बताओ नींद क्या है? ताले बिलम, सर जो मोबाइल हाथ में लेके खुद ब खुद आ जाए वो नींद है। वाह वाह। ਗੱਲ ਦੇ ਪਾਸੇ ਚ चुटकुला 3। दोस्त, यार मैं बहुत परेशान हूं। ਅੱਛਾ दूसरा, क्यों? पहला, घर वाले कहते हैं कुछ बन जाओ। दूसरा, तो बन जाओ। पहला, यार मैं तो पहले ही इंसान हूं। भेद तेरे। चुटकुला 4। डॉक्टर, तुम्हें आराम की जरूरत है, ये लो नींद की गोलियां। मरीज, ये कब लेनी है? तुमने नहीं लेनी, शोहर को खिला देना। ये बीवी वाला लतीफा था, तुमने शोहर पे डाल दिया। ये जो चुटकुला 4 है ये बीवी के लिए है कि ये लो गोलियां बीवी को खिला देना। ਯਾਰ ਕਿਹੜਾ ਡੀਟੇ ਮੂਰੇ ਉਹਨੂੰ ਲੰਮੀ ਵੀਡੀਓ ਦਾ ਤੇ ਪੁੱਛ ਲਓ ਸਾਡੀ ਕਲੀਅਰ ਕਰੋ। ਸਾਈਟ ਤਹਿਕੀਕ ਕਰਵਾਉਣ ਲਿਆ ਵਾ ਜਿਹੜਾ ਤਹਿਕੀਕ ਕਰਦਾ ਤੁਸੀਂ ਗੱਲ ਨਹੀਂ ਮੈਂ ਲੈਂਦੇ। ਸਦਕੇ ਜਾਵਾਂ ਉਸਤਾਦ ਤੋਂ ਯਾਰ। ਮਿਠਾਈ ਦੱਸੋ ਕਿੱਦਾਂ ਸਿਰ ਸੁੱਟ ਕੇ ਸਰਚ ਕਰ ਰਹੇ ਚਲੋ ਲੱਗਾ ਹੀ ਰਿਹਾ। अच्छा, कहना हाँ ये था, वाकई सही बात है। डॉक्टर ने कहा तुम सुकून चाहते हो, ये लोग गोली खुद ना खाना, बीवी को खिला देना। आप तो बड़े तेज निकले हो। इस तरह पकड़ते रहें शो और बस जबरदस्त हो जाएगा। चैट जीपीटी की हाल चाल है? सब ओके है? ठीक हो? अल्हम्दुलिल्लाह, सब बढ़िया, सब चेक। आप सुनाएं, आपका क्या हाल चाल है? ਓਏ ਵਾਇਸ ਵੀ ਗੱਲ ਚ शो की तैयारी कैसी जा रही है? शो ਦੀ ਤਿਆਰੀ ਬਸ ਇਦਾਂ ਹੀ ਆ ਜਾ ਰਹੀ। ਮਜ਼ਾ ਨਹੀਂ ਆ ਰਿਹਾ, ਕੋਈ 3-4 ਜਾਣੇ ਬੈਠੇ ਆ ਸੀ, ਕੋਈ ਮਜ਼ਾ ਨਹੀਂ ਆ ਰਿਹਾ। ओहो, अगर मजा नहीं आ रहा तो कोई गल नहीं, कभी कभी ऐसा हो जाता है। ਆਹੋ ਇਹ ਦੇਖ टिप्स जो शो में जान डाल सकती है। ऑडियंस इंटरेक्शन। ਉਹ ਓਵਰਲੈਪ ਕਰਤਾ ਮੈਂ, ਓਵਰਲੈਪ ਕਰਕੇ ਮਤੀ ਕਰਾ। ਕਹਿੰਦੀ ਫੈਸਲ ਕੋ ਰੱਖੋ ਤੂੰ ਸ਼ੋਅ ਵਿੱਚ ਬੋਲੇਗਾ ਨਾ ਰੁਕ ਜਾਂਦੀ ਹੈ, ਸੁਣਨ ਲੱਗ ਪੈਂਦੀ। ਉਹਨੂੰ ਲੰਮੀ ਵੀਡੀਓ ਦਾ ਓਏ ਯਾਰ ਇੱਕ ਮਿੰਟ, ਲਓ, ਜਿਹੜੇ ਮਕਸਦ ਹੀ ਖੋਲੀ ਸੀ ਚਾਟਾ ਜੀਪਾ ਟੀਪਾ। ਜਰਾ ਮੈਨੂੰ ਇੱਕ ਗੱਲ ਦੱਸੀ ਕਿ ਆਪਣਾ YouTube ਤੇ ਸਭ ਤੋਂ ਲੰਮੀ ਡਿਊਰੇਸ਼ਨ ਵਾਲੀ ਵੀਡੀਓ ਕਿਹੜੀ ਪਈ ਹੈ? ਜਰਾ ਦੇਖੀ, ਜਰਾ ਹੱਥ ਮਾਰੀ ਫੋਲੀ ਜਰਾ। हाँ जी बिल्कुल, YouTube ਤੇ ਸਭ ਤੋਂ ਲੰਬੀ ਡਿਊਰੇਸ਼ਨ ਵਾਲੀ ਵੀਡੀਓ ਦਾ ਜਵਾਬ ਜ਼ਰਾ ਦਿਲਚਸਪ ਹੈ। बेसिकली सब तो लंबी वीडियो का रिकॉर्ड एक वीडियो तकरीबन 546 घंटे यानी तकरीबन 24 दिन लंबी है। यह वीडियो बस रंग बदल दिया रहती है या होर सिंपल विजुअल्स दिखा दी रहती है। बाकी ऑनलाइन गलतियां या ग्लिच वीडियोस, कई बार YouTube ते कुछ वीडियोस 100 साल या अरबा घंटे विखांदियां ने, लेकिन यह हकीकत विच गलतियां या ग्लिच होंदे ने ते असल वीडियो आम तौर ते 12 घंटे तो घट ही होंदी है। खास म्यूजिक वीडियो रिकॉर्ड, एक म्यूजिक वीडियो पायलट्स ने तकरीबन 70 दिन लाइव चलने का रिकॉर्ड बनाया सी। असल में लॉन्गेस्ट वीडियो अप्रॉक्स 546 घंटे यानी 24 दिन लंबी है। 100 साल या इस तो वध फेक या ग्लिच। सब तो लंबी म्यूजिक लाइव स्ट्रीम 177 दिन। कोई होर सवाल होवे ते जरूर दसो। ਬਹੁਤ ਉਸ 177 ਦਿਨ ਦੀ ਕਿੰਨੇ ਕਰ ਲਈ ਬੇੜਾ ਗਰਕ। 177 ਦਿਨ ਲਾਈਵ ਹੀ ਜਾਂਦੇ ਰਹੇ, ਕਿਹੜਾ ਤੀ ਕੱਟੀ ਨਹੀਂ, ਬੰਦ ਨਹੀਂ ਕੀਤੀ, ਬੱਤੀ ਵੀ ਨਹੀਂ ਉਹਨਾਂ ਦੀ ਬੰਦ ਹੋਈ। 177 ਦਿਨ 뮤직 ਵੀਡੀਓ ਲਾਈਵ ਰਹੀ। ਹਾਂਜੀ ਉਸਤਾਦ ਜੀ ਉਹ ਮੈਂ ਆਪਾਂ ਰਿਕਾਰਡ ਤੋੜੀਏ। ਨਹੀਂ ਆਪਣੇ ਕੋਲ ਨਹੀਂ ਉੱਠਣਾ। ਨਹੀਂ 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 ਬੇਟਾ ਜੀ ਇੱਕ ਜਣਾ ਸੋ ਗਿਆ, ਦੂਸਰਾ ਬਹਿ ਗਿਆ, ਤੀਸਰਾ ਉੱਠ ਗਿਆ, ਚੌਥਾ ਬਹਿ ਗਿਆ। ਯਾਰ ਉਸਤਾਦ ਜੀ ਭਲਾ ਕੀ ਗੱਲ ਲਾਈਵ ਵੀ ਹੋਣਾ, ਬੰਦ ਕਰਕੇ ਨੂੰ ਚੱਲਦਾ ਰਹਿਣ ਦੋ ਲਾਈਵ, ਨਹੀਂ ਨਾਲ ਮੋਬਾਈਲ ਚਾਰਜਿੰਗ ਤੇ ਲਾਈ ਰੱਖੋ। ਮੈਂ ਚੈਟ ਜੀਪੀਟੀ ਨੂੰ ਅੱਜ ਨਾ ਮੈਂ ਕਮਾ ਦੇਣਾ। ਪਾਗਲ ਕਰ ਦਿਓ ਉਸਤਾਦ ਜੀ। ਆ ਵੇਖੀ ਜਰਾ ਹੁਣ। ਹੈਲੋ ਚਾਟਾ ਟੀਪੀ ਟੀਪੀ,
ਮੈਨੂੰ ਇਹ ਦੱਸ ਦੁਨੀਆ 'ਚ ਸਭ ਤੋਂ ਲੰਮਾ ਖੋਤਾ ਕਿੰਨੇ ਇੰਚ ਦਾ ਵਾ? ਨਹੀਂ ਨਹੀਂ सब तो लम्बा खोता मिर्चा। यानी गधा का कद पूछ रहे हो? ਹਾਂਜੀ ये एक यूके की लेटेस्ट रिकॉर्ड होया है जो पिछले साल तकरीबन 68 इंच यानी 5 फुट इंच दा सी। ए रिकॉर्ड 2024 तक दा सी और ए गधा अमेरिका विच होया सी। अगर आप किसी होर लंबे या अनोखे जानवर बारे जानना चाहते हो ते जरूर दसो। ਸਾਜੀ ਚੈਟ ਜੀਪੀਟੀ ਨੂੰ ਜੋਗਤਾ ਕਰੀਏ ਹਾਂ ਸਾਜੀ ਕੋਈ ਜਵਾਬ ਦੇ ਨਹੀਂ ਸਾਨੂੰ ਚਾਟਾ ਜੀਪੀਟੀ पे ਹੈਲੋ ਖੋਤੇ ਨੇ ਕਫ ਟੰਗੇ ਹੁੰਦੇ। हाँ जी खोते ने काफ टांगे हुए लगते ने। तुसी मजाक दा तड़का ला रहे हो। यही गलती शो ਨੂੰ ਹੋਰ ਵੀ ਦਿਲਚਸਪ ਬਣਾ ਦਿੰਦੀ ਹੈ। ਅੱਗੋਂ ਮੈਨੂੰ ਜੁਗਤ ਕਰੋ ਕੋਈ ਦਿਲਚਸਪੂ। बिल्कुल हाजिर है एक मजेदार जुगत। यार ਨਹੀਂ ਤੇਰਾ ਮੂੰਹ ਇੰਜਾ ਜਿਵੇਂ ਨੁੱਕਰ ਵਾਲਾ ਫੁੱਟਬਾਲ ਹੁੰਦਾ ਵਾ। हाँ हाँ ਇਹ ਤਾਂ ਬੜੀ ਜ਼ਬਰਦਸਤ ਜੁਗਤ ਮਾਰੀ ਤੁਸੀਂ। ਤੇਰਾ ਮੂੰਹ ਐਂਜਾ ਜਿਵੇਂ ਨੁੱਕਰ ਵਾਲਾ ਫੁੱਟਬਾਲ ਹੁੰਦਾ। ਇਹੋ ਜਿਹੇ ਹਲਕੇ ਫੁਲਕੇ ਜੁਗਤਾਂ ਨਾਲ ਤੇ ਮਹਿਫਿਲ ਦਾ ਰੰਗ ਹੀ ਹੋਰ ਬਣ ਜਾਂਦਾ। ਓਏ ਤੂੰ ਵੀ ਮੈਨੂੰ ਜੁਗਤ ਮਾਰ ਕੋਈ ਏਦਾਂ ਦੀ। ਚਲੋ ਜੀ ਹਾਜ਼ਰ ਹੈ ਇੱਕ ਜੁਗਤ ਆਪ ਦੇ ਲਈ। ਯਾਰ ਤੁਸੀਂ ਐਂਜਾ ਗੱਲ ਕਰਦੀ ਹੋ ਮੈਨੂੰ ਲੱਗਦਾ ਮੋਬਾਈਲ ਨੂੰ ਰੀਚਾਰਜ ਕਰਨਾ ਮਗਰ ਸਿਗਨਲ ਹੀ ਨਾ ਆਵੇ। ਉਹ ਤਾਰ ਨੂੰ ਢਾਲਿਆ ਹੀ ਹੁੰਦੇ ਓਏ ਅੱਗੋਂ ਕੀ ਕਹਿ ਰਹੀ ਆ ਕੱਚਾ ਅੱਗੋਂ ਕਹਿ ਰਿਹਾ ਇਹੋ ਜਿਹੀਆਂ ਜੁਗਤਾਂ ਨਾਲ ਮਹਿਫਲ ਵਿੱਚ ਹੰਸੀ ਦੀ ਲਹਿਰ ਦੌੜ ਜਾਂਦੀ ਹੁੰਦੀ ਹੈ। ਯਾਰ ਜੀਪੀਟੀ ਬੰਦ ਉਸਤਾਦ ਜੀ ਪਹਿਲੇ ਮੇਰਾ ਇੱਕ ਮਸ਼ਵਰਾ ਸੁਣ ਲਓ। ਇਹਦਾ ਤਹਿਕੀਕਰ ਅਸੀਂ ਬਿਠਾਇਆ ਸ਼ੋਅ ਦੇ ਵਿੱਚ, ਅਸੀਂ 90,000 ਦੇਣਾ ਹੈ, ਉਹਦੀ ਤਾਂ ਕੋਈ ਤਹਿਕੀਕ ਪੂਰੀ ਕਰਾਓ ਵਿਚਾਰੇ ਦੀ। ਨਹੀਂ ਉਹ ਜੀਪੀਟੀ ਦੇ ਓ ਯਾਰ ਛੱਡ ਦੇ ਯਾਰ ਤੂੰ ਮੈਨੂੰ ਤੂੰ ਇਹ ਦੱਸ ਦੁਨੀਆ 'ਚ ਸਭ ਤੋਂ ਗਹਿਰੀ ਧੁਨੀ ਕਿਸ ਇਨਸਾਨ ਦੀ? ਦੁਨੀਆ ਵਿੱਚ ਸਭ ਤੋਂ ਗਹਿਰੀ ਧੁਨੀ ਯਾਨੀ ਸਭ ਤੋਂ ਲੰਬਾ ਇਨਸਾਨ ਦਾ ਐਜ਼ਾਜ਼ ਰੌਬਰਟ ਪਰਸ਼ਿੰਗ ਵਾਰਡਲੋ ਨੂੰ ਹਾਸਿਲ ਹੈ। ਰੌਬਰਟ ਵਾਰਡਲੋ ਦੀ ਲੰਬਾਈ 8 ਫੁੱਟ 11 ਇੰਚ ਤਕਰੀਬਨ 2.8 ਤੇਰਾ ਦੇ ਬੇਟਾ ਦੱਸ ਇਹਨੂੰ ਮੈਂ ਕੰਪਾਉਣਾ ਹੀ ਠਹਿਰੀ ਹੋਈ ਕੀ। ਬੱਕਰੀ ਨੂੰ ਉਰਦੂ 'ਚ ਕੀ ਕਹਿੰਦੇ ਆ? बकरी को उर्दू में भी बकरी ही कहा जाता है। ਨਹੀਂ ਉਰਦੂ ਦੇ ਵਿੱਚ ਕੀ ਕਹਿੰਦੇ ਬੱਕਰੀ ਨੂੰ? अच्छा सॉरी अगर आप पंजाबी विच बकरी पूछ रहे सी ते उर्दू विच भी बकरी ही कहा जाता है। अच्छा दोनों जुबान नहीं उर्दू च की कहते हैं बकरी नु जी हम जैसे उर्दू बोल रहे हैं अभी मैं उर्दू में बात कर रहा हूँ इस जुबान में बकरी को क्या कहते हैं? हाँ जी मैं समझ गया। आप जिस जुबान में बात कर रहे हैं यानी उर्दू में भी बकरी को बकरी ही कहते हैं। इस लफ्ज में कोई तब्दीली नहीं होती। अगर आपको किसी और जुबान या किसी और लफ्ज की वजाहत चाहिए हो तो जरूर बताएं। नहीं मुझे यही बता दो कि बकरी को उर्दू में क्या कहते हैं? बिल्कुल ठीक बकरी को उर्दू में बकरी ही कहा जाता है। ये लफ्ज उर्दू में भी वही रहता है जो पंजाबी में है। वो तो वो तुम्हारी बात ठीक है लेकिन कहते क्या है बकरी को उर्दू में ये मैं पूछ रहा हूँ। अच्छा माजरत अगर पहले ठीक से समझ नहीं पाया बकरी को उर्दू में बकरी ही कहते हैं। ये लफ्ज इस्तेमाल होता है उर्दू में भी। आपका सवाल बिल्कुल दुरुस्त नहीं है। ये आपकी बात ठीक है मैं समझ गया हूँ लेकिन मुझे ये जानना है कि उर्दू में बकरी को क्या कहते हैं? मैं समझ गया बकरी को उर्दू में बस भी कहा जाता है। ये मैं यही पूछ रहा था मैं उस वक्त से बार बार एक ही बात करी जा रही हो बकरी को बकरी कहते हैं बज कहते हैं। आप बिल्कुल दुरुस्त फरमा रहे हैं। मूंग उर्दू में बज यानी बकरी कहा जाता है। माजरत अगर पहले ठीक से वजाहत नहीं कर सका कोई और सवाल हो तो जरूर पूछें। मेरा दूसरा सवाल ये है कि उर्दू में बकरी को क्या कहते हैं? बकरी को उर्दू में आमतौर पर बकरी ही कहा जाता है। कुछ औकात इसे बस भी कहा जाता है लेकिन आम गुफ्तगू में बकरी ही सबसे ज्यादा मुस्तामिल है। कोई और बात पूछनी हो तो बताएं। नहीं मुझे यही जवाब नहीं मिल रहा तुमसे कि बकरी को उर्दू में क्या कहते हैं। मैं वाज़ेह कर देता हूँ
बकरी को उर्दू में भी बकरी ही कहा जाता है। ਜੇ ਇਹਦੇ ਪਿੱਛੇ ਕੋਈ ਬੰਦਾ ਬੈਠਾ ਹੁੰਦਾ ਨਾ ਕਹਿੰਦਾ ਸੀ ਓਏ ਬੱਕਰੀ ਕਹਿੰਦੇ ਆ ਉਹਨੇ ਆਪਾਂ ਹੀ ਹੱਥ ਇੰਜ ਕਰਕੇ ਨਾ ਚੈਟ ਜੀਪੀਟੀ ਡਿਲੀਟ ਕਰ ਲੈਣਾ ਸੀ ਬਾਹਰ ਬੱਕਰੀ ਲੈ ਕੇ ਆਏ ਨੇ ਜੀ। ਹੁਣ ਪੁੱਛਣਾ ਕੀ ਗੱਲ ਹੈ ਉਸਤਾਦ ਜੀ ਤੁਸੀਂ ਕਰੰਟ ਵਾਲੀ ਮੱਛਲੀ ਦਾ ਸੁਣਿਆ? ਹਾਂ ਓਏ ਹੈਗੀ ਹੈ ਨਾ, 50 ਵਾਟ ਤੱਕ ਦਾ ਝਟਕਾ ਲੱਗਦਾ। ਭਾਈਆਂ ਨੂੰ ਆਮ ਨਿੱਕੀਆਂ ਮੋਟੀਆਂ ਮਛਲੀਆਂ ਨੂੰ ਉਹ ਬੰਦਿਆਂ ਨੂੰ ਵੀ ਬਹੁਤ ਭੈੜਾ ਪੈਂਦੇ ਆ ਹਾਂਜੀ ਉਹਦੇ ਅੰਦਰ ਕਿੱਥੋਂ ਇਲੈਕਟ੍ਰਿਕ ਉਹਦੇ ਅੰਦਰ ਹਾਂ ਸਿਸਟਮ ਹਾਂ ਹਾਂ ਕੀ ਬਾਤ ਹੁਣ ਤੁਸੀਂ ਆਪ ਨੂੰ ਨਹੀਂ ਪੈਂਦਾ ਉਹਨੇ ਜੁੱਤੀ ਪਾਈ ਹੁੰਦੀ ਪਲਾਸਟਿਕ ਦੀ ਉਹਦੇ ਕੰਨੇ ਪਲਾਸਟਿਕ ਦੇ ਪਾਣੀ ਦੇ ਵਿੱਚੋਂ ਬਿਜਲੀ ਨਹੀਂ ਪੈਦਾ ਕਰਦੇ, ਵਿੱਚੋਂ ਤਾਰਾਂ ਲੰਘਦੀਆਂ ਬਿਜਲੀ ਦੀਆਂ, ਉਹ ਤੋਂ ਛੇੜਖਾਨੀ ਕਰਕੇ ਬਿਜਲੀ ਭਰਦੀ ਹੈ। ਉਹ ਅੱਛਾ ਉੱਥੇ ਚਾਰਜ ਹੁੰਦੀ ਨਹੀਂ ਉਸਤਾਦ ਜੀ, ਉਹਦੇ ਅੰਦਰ ਇੱਕ ਆਰਗਨ ਜਿਹਾ ਲੱਗਾ ਹੁੰਦਾ, ਉਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ। ਜਦੋਂ ਮਰਜ਼ੀ ਝਟਕਾ ਮਾਰ ਕੇ ਦੁਸ਼ਮਣ ਮਛਲੀਆਂ ਨੂੰ ਹਲਾਕ ਕਰ ਹਾਂਜੀ, ਹਾਂਜੀ। ਸਕਦੀ ਹੈ ਤੇ ਦੂਸਰੀਆਂ ਨੂੰ ਮਾਰ ਕੇ ਖਾ ਵੀ ਸਕਦੀ ਹੈ। ਹਾਂਜੀ ਭਾਈ ਨੂੰ ਮੈਂ ਦੇਖਿਆ ਕੋ ਉਹਨਾਂ ਨੇ ਤਜਰਬਾ ਕੀਤਾ ਉਹ ਇੰਜ ਕਰਦੀ ਹੈ ਤੇ ਉਹ ਦੂਜੀ ਮੱਛੀਆਂ ਅੱਧੇ ਸਕਿੰਟ ਚ ਆਹੋ ਆਹੋ ਐਡਾ ਭੈੜਾ ਝਟਕਾ ਉਹ ਮਾਰਦੀ ਆਪ ਹੈ ਇੰਨੀ ਕਾ। ਆਹੋ ਨਹੀਂ ਵੱਡੀਆਂ ਵੀ ਆ ਉਹਦਾ ਮੂੰਹ ਹੀ ਵੱਡੇ ਗ੍ਰਿਡ ਵਰਗਾ ਵਾਪਦਾ ਤੇ ਗ੍ਰਿਡ ਟੈਪ ਉਹਦਾ ਮੂੰਹ ਐਡੀ ਲੰਬੀ ਹੋਈ ਜੀ ਉਹ ਨਾ ਉਹਦੇ ਬੱਚੇ ਨੂੰ ਨਾ ਸ਼ਾਰਕ ਦੇ ਬੱਚੇ ਨੇ ਖਾ ਲਿਆ। ਉਹ ਜਿਹੜੀ ਕਰੰਟ ਵਾਲੀ ਮੱਛੀ, ਉਹ ਵੱਡੀ ਮੱਛਲੀ ਨੂੰ ਗੁੱਸਾ ਚੜਿਆ, ਉਹਨੇ ਵੇਖਿਆ ਬੱਚੇ ਨੂੰ ਖਾ ਲਿਆ, ਉਹ ਸ਼ਾਰਕ ਦੇ ਅੰਦਰ ਚਲੀ ਗਈ, ਅੰਦਰ ਉਹਨੇ ਕਰੰਟ ਛੱਡਿਆ, ਉਹ ਪਾਟ ਗਈ ਸੀ, ਉਹਨੂੰ ਪਤਾ ਲੱਗ ਗਿਆ ਸ਼ਾਰਕ ਦੀ ਮੱਛੀ। ਨਹਾਉਂਦੀ ਨਹੀਂ ਕਰੰਟ ਵਾਲੀ ਮੱਛੀ ਲਿਆ ਕੇ ਆਪਣੇ ਮੋਬਾਈਲ ਦੀ ਬੈਟਰੀ ਕੱਢ ਕੇ ਉਹਦੇ ਕਲੀ ਦੇ ਉੱਪਰ ਰੱਖੀ ਹੋਈ ਨੇ। ਯਾਰ ਜੋ ਕੀ ਹੋਣਾ, ਕਰੰਟ ਵਾਲੀ ਮੱਛੀ ਦਾ ਬੇਰੇ ਲਾਇਆ ਤੇ ਵਾਪਟ ਵਾਲਾ ਮੱਛੀ ਕੱਟ ਗਏ ਪੜ ਗਏ। ਹਾਂਜੀ ਇਹ ਇੱਕ ਵਾਰ ਦਿਮਾਗ 'ਚ ਗੱਲ ਆਈ, ਇਹਨੇ ਉਹ ਕਰੰਟ ਵਾਲੀਆਂ ਮੱਛੀਆਂ ਮੀਟਰ 'ਚ ਫਿਕਸ ਕਰਾਈਆਂ ਹੀ ਬੱਤੀ ਗਈ ਤੇ ਕਹਿੰਦਾ ਮੱਛੀਆਂ ਤੇ ਕਰਦੇ ਸਾਲਨ ਚ ਪਕਾ ਲਈ ਕਰੰਟ ਵਾਲੀ ਮੱਛੀ ਤੇ ਕੌਲੀ ਨੂੰ ਟੈਸਟਰ ਲਾ ਕੇ ਚੈੱਕ। ਯਾਰ ਕਰੰਟ ਵਾਲੀ ਮੱਛੀ ਲਿਆਂਦੀ ਆ ਤੇ ਆਪਣੇ ਭਰਾ ਨੂੰ ਸਾੜਨ ਵਾਸਤੇ ਸਾਦਾ ਮੱਛੀ ਲਿਆ ਕਹਿੰਦਾ ਇਹ ਸੋਲਰ ਵਾਲੀ ਹੈ। ਕਰੰਟ ਵਾਲੀ ਮੱਛੀ ਆਪਣੀ ਅੱਗੇ ਡਿਸਕਸ ਹੋ ਗਈ ਹੈ ਉਸਤਾਦ ਜੀ। ਇੱਕ ਐਸੀ ਮੱਛਲੀ ਆ ਜਿਹੜੀ 60 ਦਿਨ ਪਾਣੀ ਤੋਂ ਬਗੈਰ ਰਹਿ ਸਕਦੀ, 2 ਮਹੀਨੇ। ਡੱਡੂ ਮੱਛੀ ਡੋਲਾ ਡੋਲਰ ਹੀ ਹੋਰ ਡਮਰਾ ਸੱਪਲ ਦੇ ਵਿੱਚ ਚੋਰ ਨਿਮੇਰੀ ਭਾਜੀ ਡੋਲਾ ਦਰਖਤ ਕੀ ਦਰਖਤ ਤੇ ਚੜ ਜਾਂਦੀ ਮੱਛਲੀ। ਓਏ ਕਿਸੇ ਟਰਾਊਟ ਅਸੀਂ ਇੱਥੇ ਸਾਬਤ ਕਰਕੇ ਜਾਵਾਂਗੇ। ਟਰਾਊਟ ਓਏ ਉਹ ਮੱਛੀ ਨਹੀਂ ਹੁੰਦੀ ਉਹ ਤੁਹਾਡੇ ਨਾਲ ਬੈਠ ਉੱਠਣ ਵਾਲਾ ਹੁੰਦਾ ਕੋਈ ਨਹੀਂ ਉਹ ਮੱਛੀ ਨਹੀਂ ਹੈ। ਸ਼ਿੰਗਾਰੀ ਡਮਰਾ ਨੋ ਡੱਡੂ ਓਏ ਉਹ ਡੋਲਾ ਹੀ ਉਹ ਮੈਂ ਛੋਟੇ ਹੁੰਦੇ ਲੈਣਾ ਸੀ ਨਾ ਉਹ ਅਕਸਰ ਡਾਈ ਮਾਰ ਕੇ ਬਾਹਰ ਆਉਂਦਾ 2-2 ਘੰਟੇ ਪਿਆ ਰਹਿੰਦਾ ਸੀ ਇੱਕ ਜਗ੍ਹਾ ਤੇ ਉਹਨੂੰ ਫੇਰ ਵਿੱਚ ਛੱਡਣਾ ਫੇਰ ਚੱਲ ਤੁਰ ਪੈਂਦਾ ਨਹੀਂ ਚਿੜਾ ਡੋਲਾ ਮੱਛੀ ਆ ਨਹੀਂ ਉਹ ਪੱਤਿਆਂ ਦੇ ਵਿੱਚ ਉਸਤਾਦ ਜੀ ਸਮੁੰਦਰ 'ਚ ਵੀ ਛੋਟੇ ਛੋਟੇ ਜਿਹੜੇ ਦਰਖਤ ਆ ਨਾ, ਉਹਨਾਂ ਦੇ ਉੱਤੇ ਚੜ ਜਾਂਦੀ ਹੈ, ਪਾਣੀ ਨਾ ਹੋਵੇ ਤੇ ਉਹਦੀ ਨਮੀ ਨਾਲ ਹੀ ਉਹ 2 ਮਹੀਨੇ ਕੱਟ ਜਾਂਦੀ ਹੈ। ਚੱਲ ਮੈਂ ਸਮਝਿਆ ਬਾਹਰ ਨਿਕਲ ਕੇ ਬਕਾਇਦਾ ਕਿਤੇ ਕੇਲੇ ਦਰਖਤ ਤੇ ਚੜਦੇ। ਆਹੋ ਨੋ ਅੰਦਰ ਹੀ ਹਾਂਜੀ, ਅੰਦਰ। ਜਿਹੜੇ ਉੱਥੇ ਤਾਂ ਕੋਈ ਵੀ ਮੱਛਲੀ ਚੜ ਸਕਦੀ ਲੇਕਿਨ ਖੁਸ਼ਕੀ ਜਜ਼ੀਰੇ ਟਾਈਪ ਨਹੀਂ, ਉਹਦੇ ਉੱਤੇ ਜਿਹੜੇ ਪੌਦੇ ਲੱਗੇ ਅੱਛਾ ਜਿਹੜਾ ਵਿੱਚ ਥੋੜਾ ਜਿਹਾ ਜਜ਼ੀਰਾ ਹੁੰਦਾ ਉੱਤੋਂ ਖੁਸ਼ਕ ਟੈਪ ਜਣੀ ਉਹ ਰੇਤ ਰੂਤ ਦੀ ਨਵੀਂ ਨੂਮੀ ਉੱਥੇ ਚੜ ਜਾਂਦੀ ਹੈ ਇਹ ਅੱਛਾ ਕਿਹੜੀ ਮੈਂ ਮੱਛੀ ਆ? ਡਾਂਸ ਇਹ ਕਿਹੜੀ ਆ ਗਈ ਇੱਕ ਮੱਛਲੀ ਆ ਉਸਤਾਦ ਜੀ, ਉਹਦੀਆਂ ਦੋਵੇਂ ਹੀ ਅੱਖਾਂ ਇੱਕ ਸਾਈਡ ਤੇ ਇੱਧਰ ਹੈ ਨਹੀਂ। ਨਹੀਂ ਕੋਕਲਾਂ ਨਾਲ ਵੱਜ ਗਿਆ ਪਰ ਆਪਣੀ। ਜਦੋਂ ਛੋਟੀ ਹੁੰਦੀ ਆ ਉਹਦੀਆਂ ਸਾਹਮਣੇ ਹੀ ਹੁੰਦੀਆਂ ਦੋਵੇਂ ਹੀ ਅੱਖਾਂ। ਲੇਕਿਨ ਉਸਤਾਦ ਜੀ ਸਕਿਨ ਵੱਧਦੀ ਜਾਂਦੀ ਤੇ ਉਹ ਇੱਧਰ ਨੂੰ ਹੋ ਜਾਂਦੀਆਂ, 2 ਸਾਈਡ। ਉਹਦੀ ਹਰ ਸ਼ਾਇਦ ਇੱਧਰ ਹੀ ਆ ਗਈ। ਯਾਰ ਜਾਣਦੇ ਯਾਰ ਖੁਦਾ ਦਾ ਨਾ ਯਾਰ ਉਸਤਾਦ ਜੀ ਕੋਲੋਂ ਹੀ ਅੱਛਾ ਕੈਸੀ ਗੱਲ ਹੈ, ਇਧਰੋਂ ਕੋ ਸੋਸੇ ਰਕਾਵਾ ਇਧਰ ਰੱਖਾ ਉਹ ਨਹੀਂ ਯਾਰ ਇਦਾਂ ਹੋ ਸਕਦਾ ਐ ਜਦੋਂ ਜੰਮਦੀ ਉਦੋਂ ਸਿੱਧੀਆਂ ਹੁੰਦੀਆਂ ਨੇ ਫਿਰ ਇੱਕ ਸਾਈਡ ਨੂੰ ਮੂੰਹ ਵਧੀ ਜਾਂਦਾ ਤੇ ਇੱਕ ਸਾਈਡ ਤੇ ਅੱਖਾਂ ਹੋ ਜਾਂਦੀਆਂ ਲੈ ਨਵੀਂ ਗੱਲ ਤੂੰ ਇੱਕ ਨਾ ਇੱਕ ਤਾਂ ਤਹਿਕੀਕਰ ਵੱਡਾ ਬਣਨਾ ਵਾ ਯਾਰ ਵੱਡਾ ਮੈਂ ਤੇ- ਤੈਨੂੰ ਮਿੱਠੇ ਦੱਸਾਂ, ਤੁਸੀਂ ਹੈਰਾਨ ਰਹਿ ਜਾਣਾ ਵਾ, ਜੰਪਾਂ ਵਾਲੀ ਮੱਛਲੀ ਵੀ ਹੈ। ਆਹ ਉਹ ਤਾਂ ਸਾਨੂੰ ਪਤਾ ਥਲੀਟਿਕਸ ਐਥਲੈਟਿਕਸ ਉਹਦੇ ਉਸਤਾਦ ਜੀ ਪੱਖਿਆਂ ਵਰਗੇ ਪਰ ਨੇ, ਐਦਾਂ ਥੱਲੋਂ ਘੁੰਮਦੇ ਨੇ, ਉਹ ਜੰਪ ਕਰਦੀ ਆ ਅੱਗੇ ਜਾਂਦੀ, ਯਾਨੀ ਕਿ ਉਹ ਇੰਜ ਨਹੀਂ ਜਾਂਦੀ। ਅੱਛਾ ਉਹਦੇ ਸਮੁੰਦਰੀ ਡੱਡੂ ਟੈਪ ਹਾਂਜੀ, ਇੱਕ ਮੱਛੀ ਮੈਂ ਵੀ ਵੇਖੀ, ਉਹ ਪਾਣੀ ਦੇ ਉੱਤੇ ਇੰਜ ਕਰਕੇ ਜਾਂਦੀ ਹੈ। ਫਲਾਈਂਗ ਫਿਸ਼ ਕੇ ਪਤਾ ਨਹੀਂ ਉਹ ਅੱਜ ਇਹ ਉੱਡਣ ਵਾਲੀ ਮੱਛੀ ਵੀ ਹੈ ਹਾਂਜੀ ਇੱਕ ਮੱਛਲੀ ਜੀ, ਉਹ ਲੰਬੀ ਉਡਾਨ ਭਰ ਕੇ ਕਿੰਨੀ ਦੇਰ ਰਹਿੰਦੀ ਹਾਂਜੀ ਉਹ ਹੈਗੀ ਉਹ ਆ ਹੈ ਉਹ ਪਾਣੀ ਚ ਲੇਕਿਨ ਉਹ ਸਮੁੰਦਰ ਦੇ ਉੱਤੇ ਰਹਿੰਦੀ ਆ ਯਾਨਾ ਲੱਭ ਗਿਆ। ਮੈਂ ਉਸਤਾਦ ਜੀ ਨਵੀਂ ਤਕਨੀਕ ਇੱਕ ਬੰਦੇ ਨੇ ਵੇਖਿਆ, ਮਿੱਠਾ ਜੀ ਉਹਨੇ ਪਲੇਟ ਲਈ ਹੈ, ਪਲੇਟ ਫੁੱਲ ਕੇ ਹਾਫ ਨਹੀਂ ਵੱਡੀ, ਪਾਗਲ ਮੱਛੀ ਵੇਖੀ ਸਰ ਉਹਨੇ ਪਲੇਟ ਲਈ ਹੈ, ਪਲੇਟ ਦੇ ਵਿੱਚ ਉਹਨੇ ਰੇਤ ਪਾਈ ਹੈ, ਰੇਤ ਪਾ ਕੇ ਇੰਜ ਨਹੀਂ ਕਰਨ ਲੱਗ ਪਏ, ਇੰਜ ਨਹੀਂ ਕਰਕੇ ਕੀਤਾ ਤੇ ਇੰਨਾ ਸੋਹਣਾ ਸਾਈਡ ਤੇ ਕਰ ਲਿਆ। ਇਸ ਭਾਈ ਨੇ ਵੀ ਟਰਾਲੀ ਸਟਾਲੀ ਆ, ਕਸਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਏਦਾਂ ਹੀ ਕਰਦਾ ਰਿਹਾ, ਕੱਖ ਵੀ ਨਹੀਂ ਡਿੱਗਿਆ। ਹਾਲਾਂਕਿ ਲੱਭਦਾ ਭਾਬੀ ਦੇ ਕਾਂਡਾ ਡਿੱਗ ਪਿਆ। ਉਸਤਾਦ ਜੀ ਦੰਦਲੋਂ ਉਹ ਬਸ ਕਰ ਦਿਓ ਓਏ ਤੇਰੇ ਕੋ ਕਿਹੜੀਆਂ ਮਮਕੇ ਮੈਨੂੰ ਇੱਕ ਗੱਲ ਦੱਸ ਦੇ, ਸਮੁੰਦਰ ਤੂੰ ਤਹਿਕੀਕ ਕਰ, ਤੂੰ ਜਾਲ ਸੁੱਟ ਕੇ ਬੈਠਾ ਵਾ।
ਸਮੁੰਦਰ ਦੀ ਤੂੰ ਸਾਰੇ ਤਹਿ ਤੋਂ ਮੈਂ ਰਿਸਰਚ ਕਰਕੇ ਆਇਆ, ਸਮੁੰਦਰ ਦੀ ਤਹਿ ਕਰਾਈ ਆ ਜੋ। ਹਾਂਜੀ। ਉਹ ਅੱਲਾ ਦੇ ਬੰਦੇ ਦੰਦਲੋ ਮੱਛਲੀ ਸੁਣ ਲਓ ਭਾਈ, ਬਾਅਦ ਚੋਂ ਮੈਂ ਬੰਦ ਕਰ ਦਾਂਗਾ ਆਪਣੀ ਦੁਕਾਨ ਜੇ ਤੁਹਾਨੂੰ ਨਾ ਪਸੰਦ। ਦੰਦਲੋ ਮੱਛੀ ਨਹੀਂ ਚਾਹੀਦੀ ਕੋਈ ਲੈ ਵੀ, ਉਸਤਾਦ ਜੀ। ਹੋਰ ਕੋਈ ਵਹਾ ਦਸਲੋ ਮੱਛੀ ਹੋਇਆ ਕਹਿਣਾ ਚਾਹੁੰਦੇ ਹੋ ਹਾਂ ਏਦਾਂ ਹੀ ਆ। ਉਹਦੇ ਦੰਦ ਜ਼ਿਆਦਾ ਵੱਡੇ ਨੇ, ਉਹਦਾ ਮੂੰਹ ਬੰਦ ਹੀ ਨਹੀਂ ਹੁੰਦਾ, ਉਹਦੇ ਐ ਰਹਿੰਦੇ। ਇੱਕ ਮਛਲੀ ਹੈਗੀ ਮੁਰਦਾਖੋਰ, ਉਹ ਤੁਸੀਂ ਆਪ ਹਿਸਾਬ ਜਾਨਵਰਾਂ ਲਾਓ। ਨੂੰ ਖਾਂਦੀ। ਹੈ ਇੱਕ ਮੁਰਦਾਖੋਰ ਹੈ, ਜਾਨਵਰਾਂ ਨੂੰ ਖਾਂਦੀ ਉਸਤਾਦ ਜੀ। ਜਿਹੜਾ ਵੀ ਉਹਦੇ ਕੋਲ ਆ ਗਿਆ ਉਹਦੇ ਮੂੰਹ 'ਚ ਉਹ ਖਾ ਜਾਣਾ ਉਹਨੇ, ਮੈਂ ਦੇਖੀ ਆ। ਉਹ ਵੀ ਮੱਛੀ ਹੈ ਉਹ ਉਸਤਾਦ ਜੀ, ਇੱਕ ਕੰਮਚੋਰ ਮਛਲੀ ਹੈ। ਕੰਮ 'ਚ ਉਹ ਸਾਰੀ ਦਿਹਾੜੀ ਮੂੰਹ ਅੱਡ ਕੇ ਬੈਠੀ ਰਹਿੰਦੀ ਕਿ ਜਿਹੜਾ ਆਪੇ ਹੀ ਆ ਜਾਵੇ ਮੂੰਹ 'ਚ। ਉਹ ਸਭ ਤੋਂ ਉਹ ਵੱਡੀ ਸੱਪ ਦਾ ਉਹ ਹੈਗੀ ਸਭ ਤੋਂ ਵੱਡੀ ਕੰਮ 'ਚ ਮੱਛੀ ਦਾ ਅੱਛਾ ਯਾਨੀ ਉਹਨੇ ਆਪ ਕੁਛ ਨਹੀਂ ਕਰਨਾ, ਉਹ ਬੈਠੀ ਹੈ। ਉਹ ਤੇ ਲਿਆ ਮੇਰੇ ਕੋਲ ਰਹਾ ਦਤੋਂ ਦੀ ਤਸਵੀਰ ਦੇ ਉਸਤਾਦ ਜੀ। ਨਹੀਂ, ਉਹ ਕੰਮ ਚੋਰ। ਉਸਤਾਦ ਜੀ ਤੁਸੀਂ ਇਹ ਸਾਰੀਆਂ ਕੱਢ ਕੇ ਦੇਖ ਸਕਦੇ ਹੋ, ਦੰਦਲੋ ਮੱਛੀ ਵੀ ਐ ਉਹਦਾ ਮੂੰਹ ਬੰਦ ਹੀ ਨਹੀਂ ਹੁੰਦਾ, ਸਹੀ ਦੰਦ ਗੱਲ ਬਾਹਰ ਹੈ, ਜਾਂਦੇ। ਵੇਖਿਆ ਦੰਦਲੋ ਮੱਛੀ ਕੀ ਕਰਦੇ ਨੇ, ਪਾਣੀ ਥੱਲੋਂ ਪੀ ਲੈਂਦੇ ਆ ਉਹਦਾ ਪਤਾ ਨਹੀਂ ਉਹਨੇ ਕਾਤੋਂ ਪੀਣਾ। ਥੱਲੋਂ ਹੀ ਚੜਾਉਂਦੇ ਨਹੀਂ ਪਾਣੀ ਹਲਕੇ ਫਿਸ਼ ਖਾ ਕੇ। ਅੱਛਾ ਹੁਣ ਉਹਦੀ ਨਾਲ ਦੀ ਮੱਛੀ ਦੀ ਪਾਰਟਨਰਸ਼ਿਪ ਹੁੰਦੀ ਉਹ, ਤੈਨੂੰ ਪਤਾ ਉਹ ਜਿਹੜੀ ਕਮਜ਼ੋਰ ਮੱਛੀ ਉਸਤਾਦ ਜੀ ਮੂੰਹ ਖੁੱਲਾ ਰੱਖਦੀ, ਜਿਹੜੀ ਨਾਲ ਦੀ ਮੱਛੀ ਹੁੰਦੀ ਨਾ, ਉਹ ਜਾ ਕੇ ਦੂਸਰੀਆਂ ਮੱਛੀਆਂ ਨੂੰ ਕਹਿੰਦੀਆਂ ਜਾਓ ਉਹ ਅੰਦਰ ਹੀ ਨੇ ਕਿ ਵੰਡੀ ਦੀ ਕੁਛ ਹੈ, ਉਹ ਵਿਚਾਰੀ ਅੰਦਰ ਆਂਦੀ ਉਹ ਖਾ ਲੈਂਦੀ ਹੈ, ਬਾਕੀ ਦੋ ਤਿੰਨ ਉਹਨੂੰ ਵੀ ਦੇ ਦਿੰਦੀ ਹੈ। ਅੱਛਾ ਉਹ ਦੇਖੀ ਅਕਸਰ ਵੱਡਾ ਮੂੰਹ ਖੋਲ ਕੇ ਰੱਖਦੀ ਆ, ਬਾਕੀ ਮੱਛੀਆਂ ਆਉਂਦੀਆਂ ਕੋਈ ਕੂੜਾ ਸੁੱਟਣ ਆਉਂਦੀ ਵਿੱਚ ਉਹਨੂੰ ਕੋਈ ਚੁੱਕ ਲੈਂਦੀ ਆ, ਖਾ ਜਾਂਦੀ ਆ, ਉਹ ਇਹਦਾ ਕੋਈ ਆਈਟਮ ਸੁੱਟਣ ਆਉਂਦੀ ਸਾਰੀ ਖਾ ਜਾਂਦੀ ਉਹ ਬਿਲੂ ਵੇਲ ਆ, ਬਿਲੂ ਵੇਲ। ਬੇਲੀ ਵੇਲ ਆ, ਉਹ ਬੇਲੀ ਆ। ਬਿਲੂ ਉਸਤਾਦ ਜੀ, ਬਿਲੂ ਵੇਲ ਜਦੋਂ ਮਰਨਾ ਹੁੰਦਾ ਨਾ, ਕਹਿੰਦੇ ਨੇ ਸਮੁੰਦਰ ਦੇ ਦਰਮਿਆਨ 'ਚ ਜਾਂਦੀ ਤੇ ਉਹ ਵਿੱਚ ਜਾ ਕੇ ਇੰਜ ਕਰਕੇ ਸਿਰ ਪਰ ਨਿਛਾਲ ਮਾਰਦੀ, ਉਹਦਾ ਸਿਰ ਵੱਜਦਾ ਜ਼ਮੀਨ ਦੇ ਉੱਤੇ। ਉਹ ਉਸਤਾਦ ਜੀ ਪਾਗਲ ਮੱਛੀ ਵੇਖੀ ਤੁਸੀਂ? ਪਾਗਲ ਮੱਛੀ, ਪਾਗਲ ਮੱਛੀ हर मच्छी पागल वो चल रहा ਆ ਇਹ सर अगर भाई ने बात की है तो वो कोई इसकी रीजन भी बताएगा ना। कहेंगे हाँ जी। हर मच्छी पागल है उस्ताद जी, हवा कौन भरते हैं? कोई मच्छी सीधी नहीं जाऊगी, देखना तुम यहाँ पागल मतलब बौंदर ट्रैप आ भी हाँ ਇਹ ਤੇਰੀ ਭੁੱਲ ਆ। ਤੇਰੀ ਭੁੱਲ ਦਾ ਉਹਨਾਂ ਦੇ ਪੂਰੇ ਇਲਾਕੇ ਨੇ, ਹਾਂ चिन्ना उन्होंने पूरे इलाके में उनका झुंड होता है पूरा। ਹਾਂ हाँ वो देखा नहीं, झुंड में जाती मछलियां, वो भी यही रौला जेडी झुंड चो निकली गई। वो भी हाँ ਇਹ ਤੈਨੂੰ ਕਿੰਨੇ ਕਿਹਾ ਪਾਗਲ ਹੁੰਦੀਆਂ ਸਾਰੀਆਂ, ਉਹ ਕਿਆ ਭਾਈ ਉਹ ਵਿੱਚ ਬਦਮਾਸ਼ ਮੱਛੀ ਫਿਰ ਰਹੀਆਂ ਸ਼ਾਰਕ ਟੈਪ, शालकां ਉਹ ਵੀ ਲੇਕਿਨ ਉਹਨਾਂ ਦਾ ਵੀ ਇੱਕ ਇਲਾਕਾ ਵਾ ਕਿ ਐਸੇ ਹਿੱਸੇ 'ਚ ਪਾਈਆਂ ਜਾਂਦੀਆਂ ਨੇ ਬਸ। ਉਸਤਾਦ ਜੀ ਤੁਹਾਨੂੰ ਪਤਾ ਹੈ ਮਲੀ ਮੱਛੀ ਤੇ ਡੋਲਾ ਮੱਛੀ, ਯਾਰ ਭਾਈ ਫੈਸਲ 250 ਰੁਪਏ ਕਿਲੋ ਵਾਲੀ ਮੱਛੀਆਂ ਤਹਿਕੀਕ ਕਰਨੇ, ਉਹ ਕਿੰਨੀ ਵੱਡੀ ਮੱਛੀ ਲੈ ਕੇ ਆਉਂਦੇ ਉਹ ਭਰਾਵਾ ਨਾ ਮੱਛੀ ਲੈ ਉਹ ਕਿਹੜੀ ਮੱਛੀ ਦੀ ਗੱਲ ਕਰਨਾ ਤੁਸੀਂ, ਮਲਟੀਪਲ ਵਾਲੀ ਦੀ ਗੱਲ ਕਰੀ ਜਾਂਦੇ। मेरे को एक मच्छी हैगी है, ਉਹ ਵੀ ਘਰ ਦੂਜੀ ਦੇ ਸੂਪ ਬਣਾ ਕੇ ਮੇਰਾ ਪੀਣ ਉਹਦਾ ਅੱਛਾ डाई मच्छी देखी सर? ਹੈ डाई मच्छी ਡਾਈ ਹੋਈ ਰੰਗ, नहीं डाई मच्छी, ਡਾਈ ਮਾਰਨ ਵਾਲੀ छलांग मच्छी आ ਉਹ ਕਿਹੜੀ ਆ? वो जेडी बैरी जहाज दे अगे जाती है। ਉਹ ਡੋਲਫਨ ਹੁੰਦੀ ਆ ਓਏ। हाँ वो डाई Dolphin। मच्छी ਉਹ ਡੋਲਫਨ ਦੁਨੀਆ ਦੀ ਸਭ ਤੋਂ ਮਹਿੰਗੀ ਮੱਛੀ ਤੇ ਸਿਆਣੀ ਮੱਛੀ ਡੋਲਫਨ ਹੈ ਡੌਲਫਨ ਜਿਹੜੀ ਬਹੁਤ ਅਕਲਮੰਦ ਦੀ, ਦੋਸਤਾਨਾ। ਬੰਦੇ ਨਾਲੋਂ ਬਹੁਤੀ ਅਕਲ ਹੁੰਦੀ ਉਹਨੂੰ। ਸਾਜੀ ਸਮੁੰਦਰ ਚ ਨਹੀਂ ਰਹਿਣ ਡਈ, ਸਮੁੰਦਰ 'ਚ ਫੜ ਕੇ ਲਿਆਉਂਦੇ ਹੋਰ ਉਹਨਾਂ ਨਹੀਂ ਨੇ ਨਹੀਂ, ਇਹ ਲੈਦਾ ਪੂਲ ਬਣਾਇਆ ਵਾ। ਆਹੋ ਉਹਨਾਂ ਦੀ ਉਹ ਨਸਲ ਲੈਦਾ ਉਹ ਕਰਦੇ ਨਾ ਉਹਦੀ। ਉਹਨੂੰ ਜਦੋਂ ਸ਼ੌਰ ਆ ਤਾਂ ਨਹੀਂ ਸਮੁੰਦਰ ਚ ਮੇਰੇ ਬੱਚਿਆਂ ਦਾ ਫਿਊਚਰ ਨਹੀਂ ਹੈ। ਤੂੰ ਕਦੀ ਦੇਖਿਆ ਉਹ ਗੁਬਾਰੇ ਪਏ ਹੁੰਦੇ ਪਾਣੀ ਦੇ ਉੱਤੇ, ਉਹ ਥੱਲੇ ਉਹਦੀ ਜਾ ਕੇ ਨਾ ਇਕੱਲੇ ਪੂਛ ਦੇ ਨਾਲ ਇੰਜ ਮਾਰਦੀ ਹੈ। अच्छा ਹਾਂ ਤੂੰ ਉਹਨਾਂ ਦੇ ਕਰਤਬ ਤੇ ਵੇਖੀ ਕਦੀ? ਬੇਵਕੂਫਾ, ਪਿੱਛੇ ਤਾਂ ਜੀ ਉਹਦਾ ਦਿਮਾਗ ਦੱਸਿਆ ਗਿਆ ਵਾ ਕਿ ਬਹੁਤ ਹੈਵੀ, ਬਹੁਤ ਹੈਵੀ ਆ, ਹਾਂ ਬਹੁਤ ਸੈਂਸਿਟਿਵ ਆ। ਉਹ ਮਾਨੂਸ ਬੜੀ ਜਲਦੀ ਹੁੰਦੀ ਹੈ, ਦੋਸਤੀ ਕਰਦੀ ਹੈ। ਦੋਸਤੀ ਕਰਦੀ ਆ ਔਰ ਫਿਰ ਉਸ ਤੋਂ ਬਗੈਰ ਰਹਿੰਦੀ ਨਹੀਂ ਬੰਦੇ ਤੋਂ ਬਗੈਰ। ਉਸਤਾਦ ਜੀ ਜਿਹੜੇ 7 ਸਮੁੰਦਰ ਨੇ ਨਾ, ਉਹਦੇ ਚੋਂ ਜਿਹੜੇ 3 ਸਮੁੰਦਰ ਨੇ ਉਹ ਦੋਸਤਾਨਾ ਨੇ। ਅੱਛਾ ਉਹ ਯਾਨੀ ਕਿ ਹੁਣ ਖੁਆਰ ਯਾਨੀ ਕਿ ਪਿੱਛੇ ਰਹਿ ਕੇ 5 ਉਹ ਕਿਹੜੇ ਨੇ? ਨਹੀਂ ਦੋ ਦੋਸਤਾਂ ਨਾਲ ਨੇ 4 3 ਦੋਸਤਾਨਾ ਨੇ, 4 ਜਿਹੜੇ ਨੇ ਨਾ ਉਹ ਦਰਿੰਦੇ ਉਹਦੇ ਚ ਰਹਿੰਦੇ ਹੈਗੇ, ਜਿਹੜੇ ਸ਼ਾਰਪ ਵਹੀਲ ਜਿਹੜੇ ਖਾ ਲੈਂਦੇ ਨੇ ਇੱਕ ਦੂਸਰੇ ਨੂੰ, ਜਿਹੜੇ ਦੋਸਤਾਨਾ ਨੇ ਨਾ ਸ਼ਾਰਪ ਵਹੀਲ ਮੁਰਾਦ ਸ਼ਾਰਪ ਜਿਹੜੇ ਖਾ ਸਮੁੰਦਰ ਭਾਈ ਫੈਸਲ ਲੈ ਕੇ ਉਹਦੀਆਂ 7 ਟਹਿਮਾਂ ਵਾ। 7 ਟਾਈਮ ਹਾਂ ਪਹਿਲੀ ਤਹਿ ਸਸਤੀ, ਉਸ ਤੋਂ ਸਸਤੀ, ਉਸ ਤੋਂ ਸਸਤੀ, ਫਿਰ ਥੱਲੇ ਐਂਡ ਵਾਲੀ ਤਹਿ ਤੇ ਸ਼ਰਾਬ ਦਾ। ਮਰੇ ਸਮੁੰਦਰ ਹੈ ਕਿ ਬਿਰਿਆਨੀ ਹੈ ਕੀ ਹੋ ਗਿਆ? ਜਿਹਦੀਆਂ ਇੱਕੋ ਪਾਸੇ ਦੋ ਅੱਖਾਂ ਨੇ ਨਾ, ਉਹਦਾ ਨਾਮ ਆ ਫਲਾਉਂਡਰ ਫਿਸ਼। ਨਹੀਂ ਨਹੀਂ, ਵਨ ਆਈਜ਼ ਫਲਾਉਂਡਰ ਫਿਸ਼ ਤੇ ਵਨ ਸਾਈਡਡ। ਹਾਂਜੀ, ਤੇ ਜਿਹਦੇ ਦੰਦ ਬਾਹਰ ਦੰਦਲੋ, ਉਹਦਾ ਨਾਮ ਆ ਵੇਪਰ ਫਿਸ਼। ਹੁਣ ਇੱਕ ਤੁਹਾਨੂੰ ਫਿਸ਼ ਦੱਸਾਂਗਾ, ਉਹ ਸੁਰਖੀ ਲਾ ਕੇ ਫਿਰਦੀ ਸਮੁੰਦਰ 'ਚ। ਲਓ ਇਹਦਾ ਨਾਮ ਕੀ ਬੇਗਮ ਫਿਸ਼ ਆ? ये मैं समुंदर नहीं किसी इलाके दी है। ਲੇਕਿਨ ਉਹਦਾ ਨਾ ਬੇਗਮ ਫਿਸ਼। ਯਾਰ ਕੀ ਕਹਿੰਦੇ ਜ਼ੋਜਾ ਫਿਸ਼? ਨਹੀਂ ਵਾਜਾ ਤਰਾ ਪੀਛ ਉਸਤਾਦ ਜੀ ਫਿਰ ਤੁਸੀਂ ਉਹ ਮੱਛੀ ਦੇਖੀ ਜਿਹਦਾ ਮੂੰਹ ਸੱਪ ਵਰਗਾ ਵਾ, ਥੱਲੋਂ ਪੂਰੀ ਖੜੀ ਹੁੰਦੀ ਹੈ। ਹੈ ਮੂੰਹ ਸੱਪ ਵਰਗਾ ਸੀ, ਉੱਤੋਂ ਪੂਰਾ ਐਨਾਕੋਂਡਾ ਟਾਈਪ। ਇੱਕ ਜੈਲੀ ਫਿਸ਼ ਹੈਗੀ ਰੈਡ ਲੀਡ ਬੇਟ ਫਿਸ਼ ਕਹਿੰਦੇ ਉਹਨੂੰ। ਕਿਨੂੰ? ਉਹ ਜਿਹੜੀ ਸੁਰਖੀ ਲਾ ਕੇ ਫਿਰਦੀ।
ਰੈਡ ਲੀਸ ਸੁਰਖੀ ਲੈਂਦੀ ਉਹ ਯਾਰ ਉਂਝ ਕਹਿ ਕੇ ਉਹਦੇ ਹੋਣ ਰੈੱਡ ਹੁੰਦੇ ਨੇ, ਸੁਰਖੀ ਲਾ ਕੇ ਫਿਰਦੀ ਕਿੱਥੇ? ਯਾਰ ਤੂੰ ਆ ਜਿਹੜੀ ਸੁਰਖੀ ਲੱਗੀ ਵਾਲੀ ਨਾ ਤੇਰੇ ਕੋਲ ਕਰਦੇ ਭਾਈ ਤਾਂ ਬਸ ਬਾਕੀ ਹੋਰ ਬਾਕੀ ਅਲੱਗ ਬਾਕੀ ਤੇ ਓਏ ਇਹਨੇ ਵੇਚਣੀ, ਇਹਨੇ ਨਿਕਲਣਾ ਵਾ, ਉਹਦੀ ਸੁਰਖੀ ਲੱਥ ਜਾਣੀ, ਉਹਨੇ ਸਸਤੀ ਰਹਿ ਜਾਣਾ। 2 ਨੰਬਰ ਦੇ ਇਤਨੀ ਮੇਰੇ ਪਾਸ ਇੱਧਰ ਭਾਜੀ ਐਂਡ ਵਾਲੀ ਬੋਡੀ ਤੱਕ ਸੁਰਖੀ ਲੱਗੀ ਹੋਵੇ ਇੱਕ ਭਾਜੀ ਇੱਕ ਮੱਛੀ ਮੇਰੇ ਕੋਲ ਹੈਗੀ ਆ ਸੱਚੀ ਮੱਛੀ ਲੈ ਪੇਸ਼ ਕਰ ਯਾਰ ਤੇ ਸੁਰਖੀ ਫਾਇਰਿੰਗ ਕਰਨ ਵਾਲੀ ਮੱਛਲੀ ਵੀ ਹੈ ਇੱਕ। ਚੱਲ ਹਾਂਜੀ। ਫਾਇਰਿੰਗ ਕਰਨ ਵਾਲੀ ਮੱਛਲੀ ਤਰ 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 ਲਓ ਭਾਜੀ ਇੱਕ ਹਾਂਜੀ ਬਾਜੀ ਸੁਲਤਾਨਾ ਡਾਕੂ ਫਿਸ਼ ਵੀ ਹੈ ਜੀ। ਉਹਦਾ ਨਾ ਫਿਸ਼ ਸਪਾਰੀ ਆ ਨਹੀਂ, ਉਹਨੂੰ ਆਰਚਰ ਫਿਸ਼ ਕਹਿੰਦੇ ਆ ਉਸਤਾਦ ਜੀ। ਉਹਨੂੰ ਜਦੋਂ ਖਤਰਾ ਲੱਗਦਾ ਨਾ, ਉਹ ਪਾਣੀ ਦੇ ਕਤਰੇ ਇੰਨੀ ਸਪੀਡ ਨਾਲ ਮਾਰਦੇ ਆ ਕਿ 50 ਮੀਟਰ ਤੱਕ ਉਹਦੀ ਫੁੱਲ ਥਰੋ ਜਾਂਦੀ। ਵਿੱਚ ਉਹਦੇ ਬਬਲ ਬਣਾ ਕੇ ਪਾਣੀ ਦੇ ਹੀ। ਓਏ ਪੁੱਟ 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 ਯਾਰ ਇਹ ਕਿੱਥੇ ਰਿਹਾ ਵਾ? ਇਹ ਮੇਰੇ ਕੋਲ ਕਮਰੇ 'ਚ ਰਿਹਾ ਵਾ ਤੂੰ ਉੱਥੇ ਹੀ ਰੱਖਣਾ ਸੀ ਇਹਨੂੰ, ਇੱਧਰ ਕੀ ਲੈਣਾ ਆ? ਨਹੀਂ ਆਰਾ ਮੱਛਲੀ ਦੇਖੀ ਆਰਾ। ਆਰਾ ਮਛਲੀ ਦੇਖੀ ਹੈ, ਲਾ ਹਾਂਜੀ ਇੱਕ ਤੇਸਾ ਮਛਲੀ ਹੈ। ਭਾਜੀ ਤੁਸੀਂ ਉਸ ਤੋਂ ਉੱਤੇ ਜਹਾਂ ਆਰਾ ਮਛੀ ਲੈ ਕੇ ਆਓ ਮੈਂ ਕਹਿੰਦਾ ਇੱਕ ਤੇਸਾ ਮਛਲੀ ਹੈ, ਕਿਹੜੀ ਇੱਕ ਆਰਾ ਵਾ, ਇੱਕ ਤੇਸਾ ਵੀ ਹੋਣੀ। ਚਲੋ ਤੁਹਾਡੀ ਆਰੀ ਵਾਲੀ ਤੁਹਾਡੀ ਤੇਸੇ ਵਾਲੀ ਮੇਰੇ ਕੋਲ ਫਟਾ ਬਣਵਾ ਦਿਓ ਮੇਰੇ ਕੋਲ ਹਾਂਜੀ ਭਾਜੀ। ਆਰਾ ਮੱਛਲੀ ਸਾਹ ਫਿਸ਼ ਕਹਿੰਦੇ ਉਹਨੂੰ ਉਸਤਾਦ ਜੀ। ਕਿਹੜੀ ਸਾਫ ਹੀ? ਸਾਹ ਫਿਸ਼। ਤੇ ਉਹਦੇ ਜਿਹੜੀ ਆ ਉੱਪਰ ਆ ਉੱਤੇ ਉਹਦੇ ਉਹ ਬੜੀ ਦੀ ਆ ਰਹੀ ਸੀ, ਉਹ ਮੈਂ ਵੇਖੀ ਆ। ਆਹੋ ਸਹੀ। ਗ੍ਰਿਲ ਯਾਰ ਜਿਹੜੀ ਐਂਡ ਕਰਕੇ ਸ਼ਾਪਰ 'ਚ 20 ਰੁਪਏ ਦੀ ਵੇਚਦਾ ਕਦੀ ਉਹ ਲੈ ਕੇ ਦਿੱਤੀ ਬੱਚਿਆਂ ਨੂੰ ਬੱਚੇ ਵੱਡੇ ਉਹ ਜਿਹੜਾ ਅਭੀ ਬਰੁਜ਼ਾਰ ਦੀ ਰੁਪਏ ਆਹੋ ਦਾ ਉਹ ਆਰਾ ਵੇਚ ਤੇ ਪਾਰਾ ਵੇਚ ਇੱਕ ਡਰਿਲ ਫਿਸ਼ ਹੁੰਦੀ ਲੈ ਹੈ। ਲੈ ਲਓ ਕਿਉਂ? ਉਹ ਸੂਏ ਵਾਲੀ। ਨਹੀਂ ਉਸਤਾਦ ਜੀ, ਉਹ ਲੱਗੀ ਹੁੰਦੀ ਹੈ ਕਬਾਬਸ਼ ਵਾਲਿਆਂ ਦੀ। ਉਸਤਾਦ ਜੀ ਇੱਕ ਮੇਰੇ ਕੋਲ ਉਹ ਗ੍ਰਿਲ ਫਿਸ਼ ਹੁੰਦੀ ਹੈ। ਗ੍ਰਿਲ ਹੀ ਮੈਂ ਗਿਆ। ਮੇਰੇ ਕੋਲ ਖਾ ਲਓ ਜਿੱਦਾਂ ਹੀ 12 ਵਜੇ ਨੇ ਸਪਾਈ ਯਾਦ ਆ ਚੱਲ ਜਣੀ ਹਾਂਜੀ ਭਾਜੀ ਇੱਕ ਮੱਛੀ ਦਾ ਬਰਫ਼ ਦਾ ਵੀ ਕੰਮ ਆ ਸਮੁੰਦਰ 'ਚ। ਹਾਂਜੀ ਹੈ। ਕਿਉਂ ਜੀ ਇਹ ਪਰਸੋਂ ਕੋ ਪੱਟੀ ਲੈ ਕੇ ਆਇਆ ਹੁਣ ਪੱਟੀ ਦੇ ਘਰ ਤੋਂ ਬਾਹਰ ਸ਼ਿਕੰਜਵੀ ਸਹੀ ਬਣਾ ਗੱਲ ਇੱਕ ਉਹ ਜਿਹੜੀ ਤੁਸੀਂ ਹੁਣੀ ਨਹੀਂ ਕਹਿ ਘਟੇ ਸੂਏ ਹਾਂ ਹਾਂ। ਉਹ ਇਦਾਂ ਸਮੁੰਦਰ ਚੀਰ ਚੀਰ ਕੇ ਜਗ੍ਹਾ ਬਣਾ ਕੇ ਦਿੰਦੀ ਉਹਨਾਂ ਕਿ ਵੀ ਇੱਧਰ ਵਾਲਾ ਤੁਹਾਡਾ ਇੱਧਰ ਵਾਲਾ ਅੱਛਾ ਅੱਛਾ ਅੱਛਾ। ਹਾਂ ਕੀ ਬੜਾ ਕਿੰਨੀਆਂ ਰਹਿ ਗਈਆਂ ਪਿੱਛੇ ਉਸਤਾਦ ਜੀ ਮੱਛਲੀ ਆ, ਉਹ ਰਾਤ ਨੂੰ ਆਪਣੇ ਅੰਦਰੋਂ ਐਸਾ ਲੁਆਬ ਕੱਢਦੀ ਹੈ ਉਹ ਠਹਿਰ ਜਾ ਤੂੰ ਆਪਣਾ ਜ਼ਮੀਨ ਕਬਰ ਲੈ ਦਾ ਹੀ ਰਵੀਂ ਗੱਲ ਕਰਦੇ ਢਿੱਲੇ ਜੇ ਮੂੰਹ ਦੇ ਨਾਲ ਮਰੇ। ਇਹ ਤਾਂ ਲੈ ਰਾਤ ਨੂੰ ਇੱਕ ਮੱਛੀ ਆ, ਰਾਤ ਨੂੰ ਪਤਾ ਨਹੀਂ ਕੀ ਕਰਦੀ। ਰਾਤ ਨੂੰ ਕੀ ਕਰਦੀ ਬੱਚੀ ਉਹ ਰਾਤ ਨੂੰ ਆਪਣੇ ਅੰਦਰ ਐਸਾ ਮਵਾਦ ਕੱਢਦੀ ਆ, ਉਹ ਸਾਰਾ ਜਿਸਮ ਉਹਦਾ ਢਕਿਆ ਜਾਂਦਾ, ਕਵਰ ਹੋ ਕੇ ਸੋ ਜਾਂਦੀ ਹੈ। ਅੱਛਾ ਮੈਨੂੰ ਇੱਕ ਗੱਲ ਕੰਬਲ ਮੱਛੀ। ਕੰਬਲ ਮੱਛੀ। ਜੀ ਇੱਕ ਮਛਲੀ ਹੈ ਜਿਹੜੀ ਬੱਚਿਆਂ ਨੂੰ ਦੁੱਧ ਪਿਲਾਉਂਦੀ ਹੈ। ਹਾਂ ਉਹ ਕਹੀ ਆ। ਇਹ ਨਹੀਂ ਇੱਕ ਹੈਗੀ ਹੈ ਸਿਰਫ। ਇੱਕ ਦਿਨ ਉਸ ਸਮੁੰਦਰ 'ਚ 94 ਕਿਲੋਮੀਟਰ ਬੱਚੇ ਦੂਰ ਹੁੰਦੇ ਨੇ ਤੇ ਉਹ ਦੁੱਧ ਯਾਨੀ ਕਿ ਨੀਚੇ ਪਾਣੀ ਦੇ ਵਿੱਚ ਹੱਲ ਨਹੀਂ ਹੁੰਦਾ। 94 ਕਿਲੋਮੀਟਰ ਬੱਚੇ ਦੂਰ ਹੁੰਦੇ ਨੇ। ਬੱਚੇ ਦੂਰ ਹੁੰਦੇ ਨੇ ਨਾ, ਸਵੇਰੇ ਚਲੇ ਜਾਂਦੇ ਨੇ ਬੱਚੇ, ਉਹ ਫਿਰ ਰਾਤ ਨੂੰ ਨਾ ਕੋਈ 11 ਵਜੇ ਤੋਂ ਲੈ ਕੇ 12 ਵਜੇ ਤੱਕ ਨਾ ਉਹ ਦੁੱਧ ਯਾਨੀ ਕਿ ਨਾ ਉਹ ਲਬਾਬ ਸਿੱਟਦੀ ਹੈ ਇਸ ਤਰ੍ਹਾਂ ਕਰਕੇ। ਦੁੱਧ ਲਵਾ ਤੇ ਉਹ ਤੇ ਉਹ ਫਿਰ ਪਾਣੀ 'ਚ ਮਿਕਸ ਨਹੀਂ ਹੁੰਦਾ। ਪਾਣੀ 'ਚ ਮਿਸਕ ਨਹੀਂ ਹੁੰਦਾ ਉਸਤਾਦ ਜੀ। ਸਹੀ ਗੱਲ। ਉਹਦੇ ਬੱਚੇ ਸਾਰੇ ਨੁੱਸੇ ਹੁੰਦੇ 94 ਕਿਲੋਮੀਟਰ ਤੱਕ ਉਹਦੇ ਯਾਨੀ ਕਿ ਖੁਸ਼ਬੂ ਆਉਂਦੀ। ਆਪ ਗੋਜਰੇ ਹੁੰਦੇ ਆ ਬੱਚੇ ਮੇਰੇ ਖਿਆਲ ਕਸੂਰ ਵਾਲੀ ਸਾਈਡ ਤੇ ਹੁੰਦੇ ਆ ਤੇ ਉੱਥੇ ਜਾ ਕੇ ਦੁੱਧ ਪੀ ਲੈਂਦੇ ਇੰਨਾ 94 ਕਿਲੋ ਇੰਨਾ ਭਰਦਾ ਯਾਰ ਉਸਤਾਦ ਜੀ ਨਿਜ਼ਾਮ ਤੁਸੀਂ ਹੈ ਨਾ। ਉਹ ਲਹਿੰਗਾ ਮੱਛੀ ਵੇਖੀ ਆਪ ਸਦਕੇ ਜਾ ਇਹ ਬੱਚੀ ਨੂੰ ਬਿਹਤਰ ਹੋਏਗੀ ਮੈਨੂੰ ਖਾ ਲੋ ਇਹ ਬੱਚੇ ਨੇ ਆਪਣੀ ਬੱਚੀ ਕੱਢ ਲੈਣੀ ਫਟਾਫਟ ਤੁਹਾਡੀਆਂ ਲਹਿੰਗਾ ਮੱਛੀ ਜਾਂ ਮੱਛੀ ਦਾ ਲਹਿੰਗਾ? ਲਹਿੰਗਾ ਮੱਛੀ ਅੱਲਾ, ਜਿਹੜੀ ਵੀ ਆ ਲਹਿੰਗੇ ਵਾਲੀ ਸਾਈਡ ਦੀ ਮੱਛੀ ਇਹਨੇ ਹੈ। ਇਹਨੇ ਮੱਛੀਆਂ ਦੇ ਸਿਰ ਤੇ ਟੂਬਰ ਕਰ ਲੈਣੀ। ਅੱਛਾ ਲਹਿੰਗਾ ਮੱਛੀ ਉਹ ਕਿੱਦਾਂ? ਉਹ ਸਮੁੰਦਰ 'ਚ ਨਹੀਂ ਆਇਆ ਹਾਂ ਹਾਂ ਉਹਨੇ ਲਹਿੰਗਾ ਪਾਇਆ ਉਹ ਹੁੰਦਾ। ਲਹਿੰਗੇ ਵਾਲੀ ਹੁੰਦੀ ਹੈ ਨਾ ਉਹ ਲਹਿੰਗਾ ਨਹੀਂ, ਉਹਨੂੰ ਜੈਲ ਫਿਸ਼ ਕਹਿੰਦੇ ਆ। ਘੱਗਰਾ ਛੇੜਦੇ ਸੀ ਉਹਨੂੰ ਹਾਂ ਘੱਗਰਾ ਫਿਸ਼। ਜੈਲ ਫਿਸ਼ ਕਹਿੰਦੇ ਨੇ। ਝੂਠ ਹੀ ਬੋਲੀ ਹੈ। ਇੱਧਰ ਭਾਜੀ ਦੱਸਣਗੇ ਤੈਨੂੰ। ਅੱਛਾ ਭਾਜੀ ਕੋ ਸਹੀ ਮੱਛੀਆਂ ਹੀ। ਖੀਸਾ ਮੱਛੀ ਦੇਖੀ, ਖੀਸਾ ਮੱਛੀ ਕਿਉਂ ਸੈਡ ਪਾਕਟ। ਪਾਗਲ ਹੋ ਗਿਆ ਕੀ ਸਭ ਕੀ ਕਿਹੜੀ ਕਿਉਂ? ਉਹ ਉਹਦੇ ਕਿਤੇ ਪਿੱਛੇ ਤੇ ਟੱਕ ਲੱਗਾ ਹੋਣਾ ਵਾ ਸਾਈਡ ਤੋਂ ਤੂੰ ਮੱਖੀ ਸਾਹਬ ਨਾਲ ਲਿਆ ਉਸਤਾਦ ਜੀ ਉਹਦਾ ਸਾਈਡ ਤੇ ਜੇਬ ਟੈਪ ਹੁੰਦੀ ਆ, ਉਹ 350 ਬੱਚੇ ਤੱਕ ਆਪਣਾ ਮਹਿਫੂਜ਼ ਰੱਖਦੀ ਹੈ ਉੱਥੇ। ਉਹ ਜਦੋਂ ਵੱਡੇ ਹੋ ਜਾਂਦੇ ਨੇ ਨਾ, ਮਾਰਾ ਮੋਟਾ ਸ਼ਿਕਾਰ ਤੋਂ ਬਚਣ ਜੋਗੇ, ਫੇਰ ਉਹਨਾਂ ਨੂੰ ਕੱਢਦੇ। ਇਸ ਤਰ੍ਹਾਂ ਆਵੇਂ ਕੀ ਮੈਚ ਕਰਕੇ ਕੰਡਾ ਪਾਇਆ ਜੇਬ 'ਚ ਬੱਚੇ ਨੂੰ 350 ਬੱਚਾ ਉਹਨੇ ਜੇਬ 'ਚ ਪਾਇਆ ਹੁੰਦਾ। ਕਹਿੰਦਾ ਤੇਰੇ ਵਰਗੇ ਬੱਚੇ ਅਸੀਂ ਜੇਬ 'ਚ ਪਾਈ ਫਿਰਦੇ। ਉਹ ਤਾਂ ਸਮੁੰਦਰ 'ਚ ਇਹ ਕਹਿੰਦੀ ਹੋਣੀ ਸਾਰਿਆਂ ਨੂੰ। ਤੁਹਾਨੂੰ ਪਤਾ ਸਮੁੰਦਰ ਦੇ ਵਿੱਚ ਵੀ ਦਰਖਤ ਲੱਗੇ ਨੇ। ਹਾਂਜੀ ਪਤਾ ਮੈਨੂੰ। ਉਸਤਾਦ ਜੀ ਬੇਰੀ ਦੇ ਦਰਖਤ ਵੀ ਨੇ। ਅੰਬ ਵੀ ਅੰਬ ਦੇ ਵੀ ਨੇ। ਅੰਬ ਦੇ ਵੀ ਦਰਖਤ। ਖਜੂਰਾਂ ਵੀ ਲੱਗੀਆਂ ਵਿੱਚ। ਹਾਂਜੀ ਪਾਏ ਨਾ। ਇਹ ਭਾਈ- ਪੱਠਿਆਂ ਦੇ ਲੱਗੇ ਆ ਵੱਡੀ ਤੇ ਉਹ ਸਮੁੰਦਰ 'ਚ ਪੱਠੇ ਆਉਂਦੇ ਸਾਰੇ। ਮਠੇ ਹਾਂਜੀ ਉੱਲੂ ਦੇ। ਇਹਨੂੰ ਉਸਤਾਦ ਜੀ ਮੈਂ ਸਮੁੰਦਰ 'ਚ ਮੱਝਾਂ ਲੈ ਕੇ ਜਾਣਾ, ਮੈਂ ਕਹਿੰਦਾ ਥੱਲੇ ਚਰਾ ਦਿਆਂ। ਹਾਂ ਇਹਨੂੰ ਪਤਾ ਹੀ ਨਹੀਂ ਮੈਨੂੰ। ਇਹ ਸਮਝਦਾ ਅਸੀਂ ਬੇਵਕੂਫ। ਆਹੋ ਹਾਂਜੀ ਨਾਈ ਮੱਛੀ ਦੇਖੀ ਹੈ? ਨਾਈ ਮੱਛੀ ਉਸਤਾਦ ਬਾਜੀ ਲਾ ਲੈ ਜੋ ਥੱਲੇ ਸਮੁੰਦਰ 'ਚ ਪੱਤੇ ਟੁੱਟ ਟੁੱਟ ਕੇ ਇੰਜ ਉੱਤੇ ਡਿੱਗ ਰਹੇ ਹੁੰਦੇ ਆ। ਉਹ ਨਾਈ ਬੱਚੀ ਸੁਣੋ ਕਿਹੜੀ ਭਾਜੀ? ਹਾਂਜੀ ਨਾਈ ਮੱਛਲੀ ਦੇਖੀ। ਆ ਲੋ। ਹਾਂਜੀ ਵਿਆਹ ਨਾਈ ਕਰਕੇ ਮੱਛੀ ਕਿਹੜੀ? ਕੰਡਿਆਂ ਨਾਲ ਤਾਂ ਸਾਫਾ ਪਾਉਣ ਡਈ ਆ ਤੇ ਅੱਜ ਫੜ ਕੰਡੇ ਆ ਓਏ ਉਹ ਨਹੀਂ ਯਾਰ, ਉਹਦੇ 'ਚ ਕੋਈ ਕੈਟਾਗਰੀ ਹੋਏਗੀ। ਤੂੰ ਤੇ ਹੁਣ ਹਮਾਮ ਵਾਲਾ ਸਮਝ ਲਿਆ। ਨਾਈ ਮੱਛੀ ਕਿਹੜੀ ਪਹਿਲੇ ਸੁਣਦਾ ਉਹਨੂੰ ਪੁੱਛਣਾ ਜਿਹਨੇ ਦੱਸਿਆ। ਉਹਨੂੰ ਬਾਰਬਰ ਫਿਸ਼ ਕਹਿੰਦੇ ਆ ਉਸਤਾਦ ਜੀ। ਸਮੁੰਦਰ ਦੇ ਵਿੱਚ ਇਹਨਾਂ ਦੀਆਂ ਅੱਖਾਂ ਅੱਗੇ ਚੀਜ਼ਾਂ ਆ ਜਾਂਦੀਆਂ ਵਾ, ਕੋਈ ਤੈ, ਕੋਈ ਖੁਲੀਏ, ਕੋਈ ਪੱਤੇ ਛੋਟੇ ਛੋਟੇ।
ਉਹ ਉਹਦੇ ਇੱਥੇ ਕੰਗੀ ਬਣੀ ਆ, ਉਹਦੇ ਨਾਲ ਉਹ ਸਾਫ਼ ਕਰ ਦਿੰਦੀ। ਤੇ ਇਹਨੇ ਅਕਸਰ ਉਹ ਤੌਲੀਆ ਉਹ ਸਾਈ ਬਣ ਗਈ। ਬਾਰ ਫਿਸ਼ ਕਰਦੇ ਅਕਸਰ ਆਪਣੀ ਪੂੰਛ ਨੂੰ ਪਿੱਛੇ ਅੱਗੇ ਕਰਕੇ ਨਾ ਇੰਜ ਵੀ ਕਰਦੀ ਹੁੰਦੀ ਹਨਾ। ਇਹ ਕੀ ਬਕਵਾਸ ਹੈ? ਵਿਚਾਰੇ ਮੇਰੀ ਪਰਸੋਂ ਦੀ ਸਮੁੰਦਰ ਦੀ ਫਲੈਟ ਆ, ਅਗਰ ਹਾਂ ਬੱਚੀਆਂ ਨਾ ਹੋਈਆਂ ਤੈਨੂੰ ਫੈਰ ਜੇ ਪੱਕੇ ਹੋਈਆਂ ਵੀ ਤੈਨੂੰ ਲੱਭਣੀਆਂ ਨਹੀਂ, ਕਿਉਂਕਿ ਉਹ ਤਾਂ ਸਮੁੰਦਰ ਕਿਹੜਾ ਛੋਟਾ, ਪਤਾ ਨਹੀਂ ਉਹ ਕਿੱਥੇ ਆ। ਆਪਣਾ ਕਾਰਡ ਬਣਾ ਕੇ ਤੇ ਆਪਣਾ ਸੈਲਫੀ ਦੇ, ਮੈਂ ਜਾ ਕੇ ਦੱਸੂਗਾ ਤੁਹਾਡੇ ਭਾਈ ਭੇਜਿਆ। ਗੂਗਲ ਤੁਹਾਡੇ ਕੋਲ ਆ, ਚੈਟ GPT ਤੋਂ ਪੁੱਛੋ। ਇੱਕ ਹੋਰ ਗੂਗਲ ਤੁਹਾਡੇ ਕੋਲ ਆ ਉਸਤਾਦ ਜੀ। ਇੱਕ ਅੱਛਾ, ਉਹਦੀਆਂ ਮੱਛੀਆਂ ਨੂੰ ਕਹਿੰਦਾ ਤੂੰ ਜਾ ਕੇ ਉਹਨੂੰ ਕਾਰਡ ਬਣਾ ਕੇ ਦੇ, ਮੈਂ ਉਹਨੂੰ ਕਹਿਣਾ ਤੁਹਾਡੇ ਭਾਈ ਨੇ ਭੇਜਿਆ। ਆ ਇੱਕ ਹੋਰ ਗੂਗਲ ਉਠੇਗੀ। ਇੱਕ ਹੋਰ ਗੂਗਲ ਮੱਛੀ ਲਓ ਜੀ। ਸਰਚ ਕਰ ਲਓ। ਨਹੀਂ ਹੁਣ ਏਦਾਂ ਨਾ ਕਹਿ, ਪਹਿਲੇ ਵਾਂਗੂ ਕਹਿ ਮੇਰੇ ਕੋਲ। ਉਸਤਾਦ ਜੀ ਗੋਰਾ ਮੇਰੇ ਕੋ ਮੱਛੀ ਹਾਂ ਐ ਬਸ ਠੀਕ। ਨਹੀਂ, ਤੁਸੀਂ ਉਹ ਪਲਾਸੀ ਮੱਛੀ ਵੇਖੀ? ਕਿਹੜੀ ਪਲਾਸੀ ਮੱਛੀ। ਕਿਹੜੀ ਪਲਾਸੀ? ਹਾਂ, ਨਹੀਂ, ਉਹ ਜਿਹੜਾ ਐ ਆਂਦੀ। ਉਹ ਮਛਲੀ ਨਹੀਂ, ਉਹ ਕੇਕੜਾ ਵਾ। ਉਹ ਕੇਕੜਾ ਵਾ ਏ। ਉਹਨਾਂ ਦੇ ਬੰਦੇ ਤੇਰੀ ਇੱਕ ਮੱਛੀ ਆ, ਮੈਂ ਕਢਾ ਦਾਂਗਾ, ਤੂੰ ਐਵੇਂ ਲੈਟ ਮਾਰਾ ਬਦਲੀ ਜਾ। ਸਹੀ ਇੱਕ ਮਛਲੀ ਹੈ ਸ਼ੀਸ਼ਾ ਮੱਛੀ। ਹਾਂ ਉਹ ਤਾਂ ਛੋਟੇ ਦੇ ਵਿੱਚ ਹੁੰਦਾ ਨੇ, ਚੌੜੀ ਜਿਹੀ ਹੁੰਦੀ ਸ਼ੀਸ਼ਾ। ਨਹੀਂ 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 ਉਸਤਾਦ ਜੀ, ਉਹਦੀ ਬੜੀ ਜਿਹੜੀ ਕਹਿੰਦਾ ਕਹੂੰਗਾ 52/37 ਜਾਂ ਓਏ ਆਹੋ, 24-15 ਦੀ ਜਾਂ 45-48। ਓਏ ਉਹ ਪੂਰਾ ਇੱਕੋ ਜਗ੍ਹਾ ਹੀ ਰਹਿੰਦੇ ਆ, ਸ਼ੀਸ਼ਾ ਮੱਛੀ, ਕੰਗੀ ਮੱਛੀ, ਨਾਲ ਸੁਰਖੀ ਮੱਛੀ, ਪਾਊਡਰ ਮੱਛੀ, ਇਹ ਇਹਨਾਂ ਦਾ ਅਲੱਗ ਇਲਾਕਾ। ਉਹਦੇ ਆਰ ਪਾਰ ਨਜ਼ਰ ਆਉਂਦਾ ਉਸਤਾਦ ਜੀ ਕਿਹਦੇ? ਉਹ ਮੱਛੀ ਦੇ ਸ਼ੀਸ਼ਾ ਮੱਛੀ ਨਾ। ਨਹੀਂ, ਉਹਦਾ ਸਿਰਫ ਸਿਰ ਜਿਹੜਾ ਵਾ ਉਹ ਹੁੰਦਾ ਵਾ ਟਰਾਂਸਪੇਰੈਂਟ ਦਿਮਾਗ ਵਾਲਾ, ਬਾਕੀ ਥੱਲੋਂ ਮਛਲੀ ਆ, ਉੱਤੋਂ ਸਾਰਾ ਉਹ ਯਾਰ ਉਹ AI ਦਾ ਦੌਰ ਆ ਸੀ ਜਦੋਂ ਉਹ ਤੋਂ ਨਹੀਂ, ਉਹ ਨਹੀਂ ਭਾਈ, ਬਹੁਤ ਕੁਛ ਹੀ ਸਮੁੰਦਰ 'ਚ। ਅਸੀਂ ਚਿੜਾ ਡਾਲਾ ਰਹੂਈ ਖਾਦੀ ਯਾਰ ਉਹ ਸਾਰੇ। ਤੁਸੀਂ ਖਾਧੀ ਹੈ ਨਾ। ਸਾਰੀ ਭਾਈ ਫੈਸਲ ਨੂੰ ਦੱਸ ਦੇ, ਜਿਹੜੀਆਂ ਰਵੰਡੀ ਕੋਲ ਥੱਲੇ ਮੱਛੀਆਂ ਵਿਕਦੀਆਂ ਵਾ 10-12 ਆਈਟਮਾਂ, ਮੈਨੂੰ ਉਹਨਾਂ ਦੇ ਨਾਮ ਦੱਸ ਦੇ। ਜਾਂ 500 ਰੁਪਏ ਨਹੀਂ ਨਹੀਂ ਨਹੀਂ, ਇਹਨੂੰ ਨਹੀਂ ਪਤਾ ਹੈਗਾ। ਜ਼ਖੀਰਾ ਮੱਛੀ ਵੇਖੀ ਤੁਸੀਂ? ਨਹੀਂ। ਅਬ ਵੱਡੀ ਮੱਛੀ ਨਹੀਂ, ਵੇਲ। ਵੇਲ ਉਹ ਜਦੋਂ ਐਂਦਾ ਕਰਕੇ ਸਾਹ ਲੈਣ ਦੀ ਹੁੰਦੀ ਨਾ, ਲੋਕੀ ਸਮਝਦੇ ਜ਼ਖੀਰਾ ਵਾ। ਗੋਦਾਮ। ਜਜ਼ੀਰਾ ਹੁੰਦਾ ਉਹ। ਅੱਛਾ। ਖਿੱਚ ਕੇ ਅੱਜੀ ਆ ਜਾ, ਉਹ ਜਜ਼ੀਰਾ ਹੁੰਦਾ, ਬਗੈਰ ਤਾਂ ਉਹ ਜਜ਼ੀਰਾ ਹੁੰਦਾ। ਇਸ ਤਰੀਕੇ ਇਹ ਮੇਰੀ ਗੱਲ ਸੁਣ। ਜਾਂ ਜ਼ਖੀਰਾ। ਤੁਸੀਂ ਯਾਰ ਆਏ ਕੋਈ ਨਾਚੀ ਨਹੀਂ, ਨਾਚੀ ਮੱਛੀ, ਹਾਂਜੀ, ਨਾਚੀ ਮੱਛੀ ਉਹ ਬੱਕਰੀ ਆ, ਹੈ। ਉਹ ਬੱਕਰੀ ਹੁੰਦੀ। ਨਾਚੀ ਮੱਛੀ। ਤੁਸੀਂ ਕਿਦੋਂ ਦਾ ਗਾਣਾ ਦੇਖ ਕੇ ਆਏ? ਉਹ ਯਾਰ ਉਹ ਇੰਜ ਕਰਕੇ ਜਾਂਦੀ ਹੈ ਇੰਜ ਕਰ। ਥੋੜੀ ਦੇਰ ਬਾਅਦ ਇਹਨਾਂ ਨੇ ਕਹਿਣਾ ਤੁਸੀਂ ਬੂਲੀ ਮਛਲੀ ਦੇਖੀ? ਬੂਲੀ ਗੋਲੀ ਬਿਸਰੀ। ਨਹੀਂ ਨਾਚੀ ਮੱਛੀ ਜਿਹੜੀ ਹੈ ਨਾ ਉਹ ਉਹ ਬਾਜੀ ਨਾਚੀ ਮੱਛੀ ਵੀ ਕਿਤੇ ਸਮੁੰਦਰ 'ਚ ਬੰਦਾ ਭਾਲ ਲੈ ਕੇ ਜਾਂਦਾ। ਰਾਹ ਮੱਛੀ ਵੇਖੀ ਤੂੰ? ਰਾਹ ਹਾਏ ਹਾਏ ਬੋਲਦੀ ਵੀ ਆ। ਗਾਨੀਆਂ ਹਾਂ, ਦੀ ਇਹਨੂੰ ਕਹਿ ਦੱਸ। ਹਾਂਜੀ। ਨਹੀਂ ਉਹ ਨਹੀਂ। ਲੇਕਿਨ ਉਸਤਾਦ ਜੀ ਮੱਛੀ ਜਿਹੜੀ ਤੁਸੀਂ ਬਿਲੂ ਵੇਚਦੇ ਗਿਆ ਕਿੰਨੇ ਹਾਥੀਆਂ ਦੀ ਨਹੀਂ ਪਤਾ ਸਮਾਨ ਨਹੀਂ ਕਿੰਨੇ ਹਾਥੀਆਂ ਜਿੰਨੀ ਉਹਦੀ ਕੱਲੀ ਜ਼ੁਬਾਨ ਆ। ਹਾਂਜੀ, ਬਿਲੂ ਵੇਲ ਦੀ। ਉਹ ਕਿੱਦਾਂ ਔਰ ਰਹਿ ਉਹਦੀ ਜਿਹੜੀ ਪਿੱਚ ਨਾ, ਉਹ ਜਿਹੜਾ ਨਹੀਂ ਉਹ ਜਿਹੜਾ ਮਿਸਰ ਦਾ ਕਿ ਕਿੱਥੇ ਦਾ ਸਿੰਗਰ ਆ, ਵਿਤਾਸ ਦੀ ਜਿਹੜੀ ਗਾਣੇ ਦੀ ਪਿੱਚ ਆ ਨਾ, ਉਹਦੀ ਸਿੰਗਿੰਗ ਦੀ, ਉਹ ਕਹਿੰਦੇ ਉਹ ਇਨਸਾਨ ਦੀ ਹੈ ਨਹੀਂ, ਉਹ ਵੇਲ ਮਛਲੀ ਵਾਲੀ ਪਿੱਚ ਆ ਉਹਦੀ ਉਹ ਫ੍ਰੀਕੁਐਂਸੀ ਆ। ਨਹੀਂ ਸਮੁੰਦਰ ਜਿਹੜੀ ਆਵਾਜ਼ ਆਉਂਦੀ ਨਹੀਂ ਨਹੀਂ ਨਹੀਂ, ਉਹ ਨਹੀਂ, ਉਹਦੀ ਪਿੱਚ ਬਹੁਤ ਹਾਈ ਹੁੰਦੀ ਵੇਲ ਮਛਲੀ ਦੀ। ਕਿਹੜੀ ਆਵਾਜ਼ ਆਉਂਦੀ ਸਮੁੰਦਰ? ਨਹੀਂ ਸਮੁੰਦਰ 'ਚੋਂ ਮੱਛੀ ਆਵਾਜ਼ ਉਹਦੇ ਨਾ ਉੱਪਰ ਜਿਹੜਾ ਉਸਤਾਦ ਜੀ ਕਹਿੰਦੇ ਸੈਂਸਰ ਲੱਗਾ ਹੁੰਦਾ ਨਾ ਉਹਦੇ ਬਿਲੂ ਵੇਲ ਦੇ, ਉਹਦੀ ਆਵਾਜ਼ ਉਹਨੂੰ ਇਹ ਵੀ ਆਪ ਦੇ ਜਿੱਦਾਂ ਪਤਾ ਨਹੀਂ ਕਰਦੇ ਨੇ, ਉਹ ਇਹ ਵੀ ਕਰਦੀ ਉੱਤੇ ਨੂੰ ਆ ਕੇ। ਹਾਂਜੀ। ਫੁਹਾਰੇ ਸਾਈਡ ਕੰਨ ਜੇ ਖੋਲਦੀ ਤੇ ਬੰਦ ਕਰਦੀ। ਉਹ ਕਹਿੰਦੇ ਜਦੋਂ ਉਹਦਾ ਟਾਈਮ ਆਉਂਦਾ ਨਾ ਮਿਠਾਈ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਮਰਨ ਵਾਲੀ ਹਾਂ। ਹਾਂ ਇਹ ਵੀ ਜੈਨੂਇਨ ਗੱਲ ਆ। ਤੇ ਉਹ ਸਾਰੀਆਂ ਮੱਛੀਆਂ ਨੂੰ ਬੁਲਾ ਕੇ ਉਹਨੂੰ ਕੋ ਮਾਫੀ ਮੰਗਦੀ ਕਿ ਮੇਰੇ ਕੋਲ ਗਲਤੀ ਹੁੰਦੀ ਹੈ। ਐਡੀ ਪੱਗ ਬੰਦੀ ਹੈ ਅਗਲੀ ਮੱਛੀ ਦੇ। ਉਹ ਨਹੀਂ ਉਹ ਭਰਾਵਾ ਕਹਿੰਦੇ ਜਦੋਂ ਆਖਰੀ ਵਕਤ ਉਹਦਾ ਪਹਾੜ ਤੇ ਚੱਲੇ ਜੀ ਆਪਣੇ ਪਰ ਨੋਚਦੀ ਆ। ਨਹੀਂ ਨਹੀਂ ਉਹ ਬਗੈਰ ਤਾਂ ਉਹ ਬਾਸ ਅਕਾਪ ਟੈਪ ਜਿਹੜਾ ਹੁੰਦਾ ਉਹਦੇ ਆ, ਨਹੀਂ ਤੇ ਆਪਣੀ ਕਬਰ ਆਪਣੀ ਕੋਲ ਜਿਹੜਾ ਸ਼ਹੀਨ ਆ, ਸੀਨ। ਸ਼ਹੀਨ ਜਿਹੜਾ ਨਾ ਉਹ ਆ। ਉਹ ਫਿਰ ਭਾਈ ਨਸੀਤਾਂ ਕਰਦੀ ਆ, ਉਹ ਨਸੀਤਾਂ ਕਰਦੀ ਹੈ ਕਿ ਇੱਕ ਡੋਲਾ ਫਲਾ ਲੈਣ ਦੇਣਾ, ਇੱਕ ਡੰਬਰਾ ਫਲਾ ਲੈਣ ਸੀ ਦੇਣਾ। ਜਦੋਂ ਸਮੁੰਦਰ ਆਏ ਵਾਕਈ ਜੈਨੂਇਨ ਵਾਲੀ ਗੱਲ ਸਹੀ ਆ। ਉਹ ਜਿਹੜੀ ਵੇਲ ਆ ਨਾ, ਉਹਨੂੰ ਪਤਾ ਲੱਗ ਜਾਂਦਾ। ਉਹ ਸਮੁੰਦਰ ਦੇ ਨਾ ਗਹਿਰੇ ਏਰੀਆ 'ਚ ਉਹ ਚੱਲ ਕਿਤੇ ਹਾਂ ਕਿਤੇ ਚਲੀ ਜਾਂਦੀ ਹੈ। ਜਾਣ ਬੁੱਝ ਕੇ ਖੁਰਾਕ ਬੰਦੀ ਹੈ ਉਹ ਦੂਸਰੀਆਂ ਮੱਛੀਆਂ। ਬਾਹਰ ਜਿਹੜੀਆਂ ਭਾਈ ਲੋਕ ਮੱਛੀਆਂ ਨਾ, ਉਹ ਆ ਸ਼ਾਰਕ। ਓਏ ਬੇਰਹਿਮ, ਸਹੀ ਗੱਲ ਹੈ। ਮਤਲਬ ਉਹ ਕੋਈ ਉਹਨਾਂ ਨੂੰ ਫੜਨ ਵਾਲਾ ਕੋਈ ਉਹਨਾਂ ਤੇ ਕਾਨੂੰਨ ਨਹੀਂ ਲਾਗੂ ਹੁੰਦਾ। ਸਹੀ ਗੱਲ। ਲੇਕਿਨ ਉਸਤਾਦ ਜੀ ਮੈਨੂੰ ਹੁਣ ਇੱਕ ਚੀਜ਼ ਦੀ ਇਜਾਜ਼ਤ ਦੇਣੀ। ਉਸਤਾਦ ਜੀ ਅਸੀਂ ਸਕੂਪਾ ਡਰਾਈਵ ਕਰਨ ਦੀ ਉਸਤਾਦ ਜੀ ਉੱਥੇ ਜਾ ਕੇ ਮੈਂ ਬੁੱਕ ਕਰਾ ਲਾਂ। ਓਏ ਭਾਈ ਹੈ ਇਹ ਕੁਛ ਹੈ ਵੀ ਕਰਨ ਵਾਲੀ ਕਿ ਨਹੀਂ, ਉਹ ਯਾਰ ਜਹਾਜ਼ ਤੋਂ ਨਹੀਂ ਉੱਟੋ ਜਿੱਥੇ ਤੇਰੀ ਜਹਾਜ਼ ਤੋਂ ਸ਼ਰਤ ਲੱਗੀ। ਛਾਲ ਮਾਰ। ਉਹ ਮਰਵਾ ਦਿਆਂਗੇ। 1000 ਫੁੱਟ ਤੋਂ ਉੱਤੋਂ ਤੈਨੂੰ ਛਾਲ ਮਾਰਦੇ ਪੈਰਾਸ਼ੂਟ ਬੰਨ ਕੇ। ਇਹ ਹੱਥ ਦਾ ਭਾਈ ਚੁੱਕ ਜਾ। ਨਾਲ ਇੱਕ ਬੰਦੇ ਨੇ ਵੀ ਜਾਣਾ। ਨਹੀਂ ਉਹ ਤੇਰੀ ਮੇਰੀ ਲੱਗੀ ਨਹੀਂ ਸ਼ਰਤ। ਮੈਂ ਕਦੋਂ ਲਾਈ ਹੈ? ਆਸਟ੍ਰੇਲੀਆ ਲਾਈ ਆ ਤੂੰ। ਆਸਟ੍ਰੇਲੀਆ ਜਾ ਕੇ ਮੈਂ ਬੁੱਕ ਸਕੂਪਾ ਡਰਾਈਵ ਜਿਹੜੀ ਨਾ ਉਹ ਜਿਹੜੇ ਸਮੁੰਦਰ 'ਚ ਉੱਥੇ ਵੜਨਾ
ਪਿੱਛੇ ਗੈਸ ਵਾਲਾ ਸਿਲੰਡਰ ਬੰਨ ਕੇ ਹਾਂ 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 ਉਹ ਜਾਣਾ ਤੇ ਸਮਾਨ ਤੋਂ ਛਾਲ ਮਾਰਨੀ ਤੁਸੀਂ ਦੋਵਾਂ ਹਾਂ ਬਸ ਠੀਕ। ਫਿਰ ਸਿਲੰਡਰ ਆਪਣਾ ਲੈ ਜਿਓ ਉੱਥੋਂ ਸਾਡੀ ਰੋਟੀ ਨਾਲ ਨਹੀਂ ਉਹ ਸਾਰਾ ਕੁਝ ਦਿੰਦੇ ਆ ਆਖਰਲੀ ਮੱਛੀ ਦੱਸਦੀ ਹੈ ਹੈ। ਆਖਰਲੀ ਮੱਛੀ ਉਹਦਾ ਨਾਲ ਲਾਸਟ ਮੱਛੀ ਕਹਿ ਕੇ ਪੁਆਇੰਟ ਦੇ ਯਾਰ ਜ਼ਿਕਰ ਕਰਨ ਵਾਲੀ ਮੱਛੀ ਵੀ ਹੈ ਹਾਏ ਹਾਏ ਲਓ ਜੀ ਹੁਣ ਇੱਥੇ ਮੈਂ ਕੋਈ ਗੱਲ ਵੀ ਨਹੀਂ ਕਰ ਸਕਦਾ ਅਸੀਂ ਵੀ ਨਹੀਂ ਕਰ ਸਕਦੇ। ਕਾਹਦਾ ਜ਼ਿਕਰ ਕੀ ਕਰਦੀ ਏ ਉਹ ਕੀ ਕਰਦੀ ਕੀ ਸਾਇੰਸਦਾਨਾਂ ਨੇ ਨੋਟ ਕੀਤਾ ਵਾ। ਨਹੀਂ ਦੇਖੋ ਹੁਣ ਅਸੀਂ ਕਹਿੰਦੇ ਹਮਦੋ ਸੁਨਾ ਕਰਨ ਵਾਲੀ ਮੱਛੀ ਉਹ ਸਾਰੀਆਂ ਕਰਦੀਆਂ ਨੇ। ਹਾਂਜੀ ਉਹ ਚਰਿੰਦ ਪਰਿੰਦ ਸਾਰੇ ਕਰਦੇ ਰੱਬ ਦੀ। ਨਹੀਂ ਉਹ ਨਾ ਤੇ ਉਹ ਜਿਹੜੀ ਮੱਛੀਆਂ ਵੀ ਕਰਦੀਆਂ ਉਹ ਸਹੀ ਕਹਿ ਰਹੇ ਜ਼ਿਕਰ ਕਰਦੀਆਂ ਨੇ ਉਹ। ਹਾਂਜੀ ਸਹੀ ਗੱਲ ਹੁਣ ਤੂੰ ਦੂਜਾ ਜ਼ਿਕਰ ਨਾ ਸਮਝ ਲੈ ਕੋਰਸ ਵਾਲਾ। ਉਹ ਕਿਹੜੀ ਭਾਜੀ? ਉਹ ਉਸਤਾਦ ਜੀ ਇੱਕ ਮੱਛਲੀ ਹੈ ਉਹ ਬਹੁਤ ਘੱਟ ਪਾਈ ਜਾਂਦੀ ਲੇਕਿਨ ਉਹ ਜਿੱਥੇ ਬੈਠੀ ਹੋਏਗੀ ਨਾ ਉਹਦੀਆਂ ਨਜ਼ਰਾਂ ਥੱਲੇ ਨੂੰ ਆਏਗੀਆਂ ਤੇ ਆਵਾਜ਼ ਕੋਈ ਆਂਦੀ ਹੈ ਉਹਦੇ ਚੋਂ ਵੜ ਰਹੀ ਜਿਵੇਂ। ਇਹ ਕਿੱਥੋਂ ਲੈ ਕੇ ਆਇਆ ਇੰਨੀਆਂ ਮੱਛੀਆਂ? ਉਹ ਜ਼ਿਕਰ ਨਹੀਂ ਕਰਦੇ ਫਿਰ ਪਰੇਸ਼ਾਨ ਲੱਗਦੀ ਮੈਨੂੰ ਮੈਂ ਥੱਲੇ ਕੀਤਾ ਵਾ ਉਹਨੂੰ ਡਾਕਟਰ ਸੁਣਾ ਚੈੱਕ ਕਰਾ ਯਾਰ ਜਿਹੜੀ ਇਦਾਂ ਦੀ ਹੋਵੇ ਨਾ ਉਹਨੂੰ ਫਿਰ ਮੱਛੀ ਨਹੀਂ ਕਹੀਦਾ, ਉਹਨੂੰ ਕਹੀਦਾ ਮੁਹਤਰਮਾ ਮੱਛਲੀ ਸਾਹਿਬ। ਮਦਰਸੇ ਵਾਲੀ ਮੱਛਲੀ। ਇੱਕ ਮਛਲੀ ਹੈਗੀ ਉਹਨੂੰ ਕਹ ਮਦਰਸੇ ਵਾਲੀ ਮੱਛਲੀ। ਮੈਡਮ ਮੱਛਲੀ। ਹਾਂ ਉਸਤਾਦ ਜੀ ਇੱਕ ਮਛਲੀ ਹੈਗੀ ਮਰਚੈਂਟ ਉਸ ਉਹ ਜਿਹਨੂੰ ਉਹ ਯਾਰ ਨਾਜ਼ਰੀਨ ਮੈਨੂੰ ਜਾਨ ਛੱਡ ਦਿਓ। ਮੈਨੂੰ ਜਾਨ ਛਡਾ ਦਿਓ ਯਾਰ ਨਾਜ਼ਰੀਨ। ਜਿਹੜੀ ਔਰਤ ਤਰ੍ਹਾਂ ਹੁੰਦੀ ਪਿੱਛੋਂ ਮਛਲੀ ਤੇ ਔਰਤ ਨੂੰ ਜਲਪਰੀ। ਜਲਪਰੀ ਉਸਤਾਦ Mermaid। ਮਰਮੇਡ ਮਰਚੈਂਟ ਨਹੀਂ ਮਰਮੇਡ ਉਹ ਨਹੀਂ ਹੈਗੀ, ਉਹ ਐਵੇਂ ਗੱਲਾਂ ਹੀ ਨੇ। ਉਸਤਾਦ ਜੀ ਹੈਗੀ ਮੇਰੇ ਨਾਲ ਸ਼ਰਤ ਲਾ ਲਓ ਉਸਤਾਦ ਜੀ ਉਹਦੀ ਆਵਾਜ਼ ਜਿਹੜੀ ਹੈ ਨਾ ਉਹ ਕੋਈ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ। ਜਿਹੜਾ ਬੰਦਾ 5 ਮਿੰਟ ਉਹਦੀ ਬਰਦਾਸ਼ਤ ਕਰ ਲੇਗਾ ਨਾ ਆਵਾਜ਼ ਤੇ ਉਹਦੀ ਉਹ ਤਾਬੇਦਾਰ ਹੋ ਜਾਏਗੀ, ਉਹਨੂੰ ਖਜ਼ਾਨੇ ਦੇ ਦੇਗੀ। ਨਹੀਂ ਉਹਦੀ ਕਿਤੇ ਕੋਇਲ ਫਟੀ ਜਾਈ ਆਵਾਜ਼ ਨਹੀਂ ਬਰਦਾਸ਼ਤ ਹੁੰਦੀ ਉਹਦੀ। ਨਹੀਂ ਕਹਿੰਦਾ ਮਿੱਠਾ ਸਾਡੇ ਜੀ ਘਰ ਮਰਮੇਡ ਹੈ ਮੈਂ ਜਾ ਕੇ ਦੇਖਿਆ ਦਾਦੀ ਸੀ ਇੱਕੋ ਪਹੁੰਚੇ ਚ ਦੋਵੇਂ ਲੱਤਾਂ ਉਹ ਤੇਰੀ ਖੈਰ ਹੋ ਗਈ। ਉਹ ਸਾਨੂੰ ਯਾਦ ਆ ਗਿਆ ਉਹਨੇ ਆਪਣੀ ਉਹਨੇ ਨਵੀਂ ਗੱਲ ਕੀਤੀ। ਉਸਤਾਦ ਜੀ ਮੇਰੀ ਇੱਕ ਮੱਛੀ ਲਈ ਉਹ ਚਲੋ ਤੇਰੇ ਚੱਲਦੇ ਆ ਚਲੋ ਆਓ ਜੀ ਚੱਲੀਏ ਚਲੋ ਲੈ ਚੱਲੀਏ। ਤੇਰੇ ਚੱਲਦੇ ਆ ਕਰੋ ਸ਼ੋ ਬੰਦ। ਸ਼ਰਮੀਲੀ ਮੱਛੀ ਵੇਖੀ ਸ਼ਰਮੀਲੀ ਹਾਏ ਕਿਉਂ ਐਦਾਂ ਹੀ ਮੈਂ ਸਹੀ ਕਹਿ ਰਿਹਾ ਅੱਛਾ ਦੱਸੋ ਜਲਦੀ ਕਿੱਥੇ? ਸ਼ਰਮੀਲੀ ਮੱਛੀ ਉਸਤਾਦ ਜੀ ਕਿਹੜੀ? ਆਹ ਟਾਈਪ ਹੁੰਦੀ ਹੈ ਆਹ ਲਈ ਓਏ ਘੋੜਾ ਮਛਲੀ ਔਰ ਸ਼ਰਮੀਲੀ ਹੋਏ ਜਾਂਦੀ ਹੁੰਦੀ ਹਮੇਸ਼ਾ ਮੈਨੂੰ ਇੱਧਰ ਇੰਜ ਮੱਛੀ ਥੱਲੇ ਕਰਕੇ ਉਹ ਆ ਰਿਹਾ ਹੈ। ਇੰਜ ਮੱਛੀ ਕਰ ਤਰਾ ਮੈਨੂੰ ਦੱਸ ਚ ਕੋਈ ਸ਼ਰਮ ਹੈ ਕਿ ਤੇ ਨਜ਼ਰ ਆਉਣੀ ਤੁਹਾਨੂੰ ਇਹ ਚ ਕਿੱਥੇ ਸ਼ਰਮ ਜੀ ਐ ਜਾਂਦੀ ਉਹ ਉਹ ਯਾਰ ਨਾਜ਼ਰੀਨ ਇਹਦੇ ਥੱਲੇ ਬਲੋ ਲਵਾ ਦੇ ਮੜਾ ਭਾਜੀ ਤੁਸੀਂ ਜਿਹੜੀਆਂ ਮੱਛੀਆਂ ਦੱਸੀਆਂ ਨੇ ਘੰਟੀ ਮਛਲੀ ਰਹਿ ਗਈ ਆਖਰੀ ਮੱਛੀ ਖੜਕਾ ਸ਼ੋ ਬੰਦ ਕਰੀਏ ਰਿੰਗ ਫਿਸ਼ ਉਸਤਾਦ ਜੀ ਜਦੋਂ ਇੰਜ ਤੇਜ਼ ਪਾਣੀ ਚ ਜਾਂਦੀ ਹੈ ਨਾ ਤੇ ਘੰਟੀ ਖੜਕਦੀ ਟਿਡਿੰਗ ਟਿਡਿੰਗ ਟਿਡਿੰਗ। ਸੱਚੀ ਮੁੱਚੀ? ਹਾਂਜੀ ਉਹ ਯਾਰ ਇਹਨਾਂ ਜਿੰਨੀਆਂ ਤੁਸੀਂ ਮੱਛੀਆਂ ਦਾ ਸਾਰੀਆਂ- ਜ਼ਿਕਰ ਕੀਤਾ ਨਾ ਇਹਦੀਆਂ ਤਸਵੀਰਾਂ ਤੁਸੀਂ ਐਡੀਟਰ ਨੂੰ ਦੇਣੀਆਂ ਨੇ, ਅਸੀਂ ਲਾਉਣੀਆਂ ਨੇ। ਚਲੋ ਲਓ ਜੀ ਨਾਜ਼ਰੀਨ